ਸਾਡਾ ਅਗਲਾ ਜਿਹੜਾ ਸੈਸ਼ਨ ਹੈ ਉਹ ਪੰਜਾਬੀ ਵਿੱਚ ਬਾਲ ਅਦਬ ਦੀ ਲੋੜ ਬਾਰੇ ਹੈ ਕਿ ਬੱਚਿਆਂ ਬਾਰੇ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਜਾਂ ਬੱਚਿਆਂ ਬਾਰੇ ਜਿਹੜੀਆਂ ਨਜ਼ਮਾਂ ਲਿਖੀਆਂ ਜਾਂਦੀਆਂ ਨੇ, ਕਹਾਣੀਆਂ ਲਿਖੀਆਂ ਜਾਂਦੀਆਂ ਨੇ, ਉਹ ਪੰਜਾਬੀ ਵਿੱਚ ਦੋਵਾਂ ਪੰਜਾਬਾਂ ਵਿੱਚ ਹੀ ਲਿਖੀਆਂ ਜਾ ਰਹੀਆਂ ਨੇ। ਸਾਡੇ ਪਾਸੇ ਵੀ ਲਿਖੀਆਂ ਜਾ ਰਹੀਆਂ ਨੇ, ਪੰਜਾਬੀ ਵਿੱਚ ਸਾਡੇ ਰਸਾਲਾ ਵੀ ਛਪਦਾ, ਪਖੇਰੂ ਔਰ ਸ਼ਾਇਰੀ ਵੀ ਹੋ ਰਹੀ ਹੈ, ਲੋਕ ਕਹਾਣੀਆਂ ਵੀ ਲਿਖ ਰਹੇ ਨੇ। ਇਸੇ ਤਰ੍ਹਾਂ ਭਾਰਤ ਵਿੱਚ ਵੀ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ, ਜਿਵੇਂ ਡਾਕਟਰ ਹਰਸ਼ਿੰਦਰ ਕੌਰ ਹੈ ਜਾਂ ਦਰਸ਼ਨ ਸਿੰਘ ਆਸ਼ਟ ਹੋ ਰਹੀ ਨੇ। ਅਤੇ ਇੰਜ ਪੂਰੀ ਦੁਨੀਆ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉਹ ਬਾਲਾਂ ਵਾਸਤੇ ਵੀ ਕਿਤਾਬਾਂ ਜਿਹੜੀਆਂ ਉਹ ਲਿਖ ਰਹੇ ਨੇ ਔਰ ਸਾਡੇ ਸਾਹਮਣੇ ਲੈ ਕੇ ਆ ਰਹੇ ਨੇ। ਸਾਡਾ ਅਗਲਾ ਸੈਸ਼ਨ ਜਿਹੜਾ ਹੈ ਉਹ ਪੰਜਾਬੀ ਵਿੱਚ ਬਾਲ ਅਦਬ ਦੀ ਲੋੜ ਬਾਰੇ ਹੈ। ਅਗਲੇ ਸੈਸ਼ਨ ਵਾਸਤੇ ਇਕਬਾਲ ਹੈਦਰ ਭੱਟ ਹੋਰੀ ਤਸ਼ਰੀਫ ਲਿਆ ਰਹੇ ਨੇ ਜੀ। ਮਿਹਰਬਾਨੀ। ਇਸ ਸੈਸ਼ਨ ਵਿੱਚ ਅਸੀਂ ਪੰਜਾਬੀ ਦੇ ਬਾਰੇ ਜਦੋਂ ਗੱਲ ਕਰਦੇ ਹਾਂ ਆਮ ਤੌਰ 'ਤੇ ਅਸੀਂ ਜ਼ਿਆਦਾਤਰ ਰਿਸੀਵਿੰਗ ਐਂਡ 'ਤੇ ਹੁੰਦੇ ਹਾਂ ਔਰ ਮੰਗਾਂ ਕਰਦੇ ਹਾਂ ਔਰ ਡਿਮਾਂਡਸ ਕਰਦੇ ਰਹਿੰਦੇ ਹਾਂ। ਪਰ ਇਸ ਸੈਸ਼ਨ ਵਿੱਚ ਬੜੀ ਚੰਗੀ ਗੱਲ ਹੈ ਕਿ ਸਾਡੇ ਨਾਲ ਗੁਰਮੀਤ ਕੌਰ ਹੋਣਗੇ, ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਬੱਚਿਆਂ ਦਾ ਲਿਟਰੇਚਰ ਪ੍ਰੋਡਿਊਸ ਕੀਤਾ ਹੈ ਔਰ ਉਹਨਾਂ ਦੀਆਂ ਕਹਾਣੀਆਂ ਦੀ ਸ਼ਕਲ ਬਣਾਈ ਹੈ। ਔਰ ਮਹਿਮੂਦ ਅਵਾਨ ਸਾਹਿਬ ਜਿਹੜੇ ਕਿ ਸ਼ਾਇਰ ਨੇ ਉਹ ਹੋਣਗੇ ਸਾਡੇ ਨਾਲ ਔਰ ਉਹਨਾਂ ਨੇ ਇਹ ਜਿਹੜੇ ਬੱਚਿਆਂ ਦੀਆਂ ਕਿਤਾਬਾਂ ਨੇ ਉਹਨਾਂ ਸ਼ਾਹਮੁਖੀ ਦੇ ਵਿੱਚ ਉਹਦੀ ਮਦਦ ਕੀਤੀ। ਮੇਰਾ ਖਿਆਲ ਹੈ ਕਿ ਅਸੀਂ ਅਗਰ ਮਹਿਮੂਦ ਅਵਾਨ ਸਾਹਿਬ ਤੋਂ ਸ਼ੁਰੂ ਕਰ ਦਈਏ, ਇੱਕ ਤਾਂ ਹੈ ਕਿ ਅਸੀਂ ਸ਼ਾਇਦ ਪੂਰੇ ਬਾਲਾਂ ਦੇ ਲਿਟਰੇਚਰ ਦੇ ਮੌਜੂਦ ਉੱਤੇ ਸ਼ਾਇਦ ਗੱਲ ਹੀ ਕਰਾਂਗੇ, ਪਰ ਜਿਹੜਾ ਕੰਮ ਹੋ ਚੁੱਕਿਆ, ਜਿਹੜਾ ਗੁਰਮੀਤ ਹੋਣਾ ਨੇ ਕੀਤਾ ਉਹਦੇ ਅਰਾਊਂਡ ਫੋਕਸ ਕਰਦੇ ਹੋਏ ਅਸੀਂ ਆਪਣੀ ਗੱਲ ਨੂੰ ਵਧਾਵਾਂਗੇ ਔਰ ਪੂਰੇ ਲਿਟਰੇਚਰ ਤੱਕ ਜਾਵਾਂਗੇ। ਅਤੇ ਮਹਿਮੂਦ ਅਵਾਨ ਸਾਹਿਬ ਨੇ ਇਹ ਕੀਤਾ ਸੀ ਕਿ ਇਹਨਾਂ ਨੇ ਇਹ ਜਿਹੜਾ ਬੱਚਿਆਂ ਦੀਆਂ ਜਿਹੜਾ ਕੰਮ ਹੋਇਆ ਉਹਦੇ ਉੱਤੇ ਇਹਨਾਂ ਨੇ ਸ਼ਾਹਮੁਖੀ ਸਕ੍ਰਿਪਟ ਦੇ ਵਿੱਚ ਮਦਦ ਕੀਤੀ ਹੈ, ਐਜ਼ ਐਡੀਟਰ ਸਨ। ਅਤੇ ਮੈਂ ਇਹਨਾਂ ਨੂੰ ਪੁੱਛਾਂਗਾ ਕਿ ਆਪਣੇ ਐਕਸਪੀਰੀਅੰਸ ਦੇ ਬਾਰੇ ਦੱਸਣ ਕਿ ਬੱਚਿਆਂ ਲਈ ਇਹ ਕੀ ਕੰਟਰੀਬਿਊਸ਼ਨ ਹੈ ਔਰ ਇਹ ਕੀ ਆਫਰ ਕਰ ਰਹੇ ਨੇ। ਦੋ ਤਿੰਨ ਚੀਜ਼ਾਂ ਨੇ ਇਸ ਜਿਹੜੇ ਗੱਲ ਤੁਸੀਂ ਕੀਤੀ ਹੈ ਬਾਲ ਅਦਬ ਦੀ। ਸਾਡੇ ਕੋਲ ਪਰ ਮੈਂ ਹੁਣ 12 ਸਾਲ ਤੋਂ ਬਾਹਰ ਰਹਿੰਦਾ, ਲੇਕਿਨ ਮੈਂ ਸਾਰੀ ਪੜ੍ਹਾਈ ਜਿਹੜੀ ਹੈ ਮੇਰੀ ਉਹ ਇੱਥੋਂ ਦੀ ਹੈ। ਜੰਮਪਲ ਜਿਹੜੀ ਹੈ ਮੇਰੀ ਉਹ ਖੁਸ਼ਾਬ ਦੀ ਹੈ। ਉਸ ਤੋਂ ਬਾਅਦ ਸਰਗੋਧੇ ਪੜ੍ਹਦਾ ਰਿਹਾ, ਮੈਂ ਲਾਹੌਰ ਪੜ੍ਹਦਾ ਰਿਹਾ, ਇੰਜੀਨੀਅਰਿੰਗ ਕੀਤੀ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਤੋਂ। ਅਤੇ ਇਹ ਸਾਰਾ ਅਰਸੇ ਦੇ ਵਿੱਚ ਸਾਨੂੰ ਤਾਂ ਚੱਜ ਦੀ ਕੋਈ ਕਿਤਾਬ ਨਹੀਂ ਲੱਭੀ ਪੜ੍ਹਨ ਦੀ, ਪੰਜਾਬੀ ਦੀ ਤਾਂ ਬਿਲਕੁਲ ਹੀ ਨਹੀਂ ਲੱਭੀ। ਔਰ ਉਰਦੂ ਦੀ ਵੀ ਜਿਹੜੀਆਂ ਕਿਤਾਬਾਂ ਹੈ ਸਨ ਉਹਨਾਂ ਦਾ ਵੀ ਜਿਹੜੀ ਜ਼ਬਾਨ ਸੀ ਔਰ ਜਿਸ ਤਰੀਕੇ ਨਾਲ ਜੋ ਕੰਟੈਂਟ ਸੀ ਉਹ ਵੀ ਤੁਹਾਨੂੰ ਉਂਝ ਆਪਣੇ ਨਾਲ ਖਿੱਚਦਾ ਨਹੀਂ ਸੀ। ਜਦੋਂ ਬਾਹਰ ਗਏ ਸੀ ਤਾਂ ਤੁਸੀਂ ਬਾਹਰ ਜਾ ਕੇ ਤੁਹਾਨੂੰ ਨਾ ਦੂਰੋਂ ਹੋ ਕੇ ਵੇਖਣ ਦਾ ਮੌਕਾ ਮਿਲਦਾ ਜੋ ਕੁਝ ਤੁਸੀਂ ਪਿੱਛੇ ਛੋੜ ਕੇ ਆਉਂਦੇ ਹੋ। ਜਦੋਂ ਤੱਕ ਬੰਦਾ ਪਿੱਛੇ ਵਿੱਚ ਹੀ ਰਹਿੰਦਾ ਅਤੇ ਤੁਹਾਨੂੰ ਨਾ ਬਿਲਕੁਲ ਦੂਰੋਂ ਹੋ ਕੇ ਵੇਖਣਾ ਪੈਂਦਾ ਸਮਟਾਈਮਸ ਕਿ ਕੀ ਕਿਹੜਾ ਪੀਸ ਜਿਹੜਾ ਉਹ ਮਿਸਿੰਗ ਹੈ ਇਸ ਪਜ਼ਲ ਦੇ ਵਿੱਚ। ਔਰ ਬਾਲ ਅਦਬ ਜਿਹੜਾ ਸੀ ਇਹ ਚਿਲਡਰਨਸ ਲਿਟਰੇਚਰ ਜਿਹੜਾ ਸੀ ਉਹਦੀ ਬਹੁਤ ਘਾਟ ਸੀ ਪੰਜਾਬੀ ਦੇ ਵਿੱਚ। ਔਰ ਸਪੈਸ਼ਲੀ ਉਹ ਉਸ ਕਿਸਮ ਦਾ ਲਿਟਰੇਚਰ ਜਿਹਦੇ ਨਾਲ ਕਿ ਬੱਚੇ ਕਨੈਕਟ ਹੋ ਸਕਣ, ਜਿਹੜਾ ਗ੍ਰਾਫਿਕਲ ਵੀ ਹੋਵੇ, ਜਿਹਦੇ ਵਿੱਚ ਕੰਟੈਂਟ ਵੀ ਹੋਵੇ ਜਿਹੜਾ ਕਿ ਹਿਸਟੋਰੀਕਲੀ ਸਾਡੇ ਸਬਕੌਨਸ਼ੀਅਸ ਵਿੱਚ ਪਹਿਲੇ ਤੋਂ ਹੈ, ਭਾਵੇਂ ਉਹ ਬੋਲਿਆ ਗਿਆ ਜਾਂ ਨਹੀਂ ਬੋਲਿਆ ਗਿਆ ਸਾਡੇ ਬੱਚਿਆਂ ਨਾਲ ਜਦੋਂ ਵੱਡੇ ਹੋ ਰਹੇ ਨੇ ਜਾਂ ਜਿਹੜੇ ਹੁਣੇ ਉਹ ਪੀੜ੍ਹੀ ਜਿਹੜੀ ਉਹ ਅੱਗੇ ਆ ਰਹੀ ਹੈ। ਅਤੇ ਤਕਰੀਬਨ ਕੋਈ 2-3 ਸਾਲ ਪਹਿਲਾਂ ਮੈਂ ਨਿਊਜ਼ ਵਾਸਤੇ ਲਿਖਦਾ ਵੀ ਹੈ ਨਿਊਜ਼ ਔਨ ਸੰਡੇ ਵਾਸਤੇ ਪੰਜਾਬੀ ਦੇ ਬਾਰੇ 'ਚ। ਅਤੇ 2-2.5 ਸਾਲ ਪਹਿਲੇ ਮੈਨੂੰ ਚੰਦਨ ਨੇ ਕਿਤਾਬਾਂ ਦਿੱਤੀਆਂ ਗੁਰਮੀਤ ਕੌਰ ਉਹਨਾਂ ਦੀਆਂ, ਜਿਹੜੀਆਂ ਕਿ 8 ਕਿਤਾਬਾਂ ਦਾ ਇੱਕ ਡਿਫਰੈਂਟ ਸੈੱਟ ਸਨ, ਲੇਕਿਨ ਉਹ ਟੋਟਲ 8 ਕਿਤਾਬਾਂ ਸਨ। 5 ਬੋਰਡ ਬੁੱਕਸ ਸਨ ਜਿਹੜੀਆਂ ਛੋਟੀਆਂ, ਤੁਸੀਂ ਅੰਗਰੇਜ਼ੀ ਦੀਆਂ ਕਿਤਾਬਾਂ ਵੇਖੀਆਂ ਹੋਣ ਉਹ ਸਨ, ਅਤੇ 3 ਜਿਹੜੀਆਂ ਨੇ 8x11 ਸਾਈਜ਼ ਵਿੱਚ ਸਨ। ਔਰ ਉਹ ਸਾਰੀਆਂ ਇੰਨੀਆਂ ਸੋਹਣੀਆਂ ਸਨ। ਮੇਰੇ 3 ਪੁੱਤਰ ਨੇ ਔਰ ਉਹ ਅੰਗਰੇਜ਼ੀ ਪੜ੍ਹਦੇ ਨੇ ਅਤੇ ਅੰਗਰੇਜ਼ੀ ਬੋਲਦੇ ਨੇ, ਉਹਨਾਂ ਦੀ ਜੰਮਪਲ ਹੀ ਉੱਥੋਂ ਦੀ ਹੈ। ਅਤੇ ਇਹ ਜਦੋਂ ਕਿਤਾਬਾਂ ਮੈਂ ਉਹਨਾਂ ਨਾਲ ਲੈ ਕੇ ਗਿਆ ਸ਼ਾਮੀ ਪੜ੍ਹਾਉਣ ਵਾਸਤੇ, ਅਤੇ ਉਹਨਾਂ ਨੂੰ ਉਹ ਜਿਹੜੀ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹਦੇ ਸਨ ਉਹਨਾਂ ਤੋਂ ਵੀ ਚੰਗੀਆਂ ਲੱਗੀਆਂ। ਸੋ ਉਹ ਰਾਤੀ ਜਦੋਂ ਉਸ ਤੋਂ ਬਾਅਦ ਜਦੋਂ ਇਹ ਕਿਤਾਬਾਂ ਇੱਕ ਵਾਰ ਸਾਡੇ ਕੋਲ ਆ ਗਈਆਂ, ਮੈਂ ਗੁਰਮੁਖੀ ਕਿਉਂਕਿ ਪੜ੍ਹ ਲੈਂਦਾ, ਅਤੇ ਜੋ ਰਾਤੀ ਦਾ ਟਾਈਮ ਹੁੰਦਾ ਸੀ ਜਿਹੜਾ ਸਟੋਰੀ ਟੈਲਿੰਗ ਦਾ ਉਹਨਾਂ ਦਾ, ਉਹਦੇ ਵਿੱਚ ਉਹ ਅੰਗਰੇਜ਼ੀ ਦੇ ਬਜਾਏ ਇਹਨਾਂ ਕਿਤਾਬਾਂ ਦੇ ਵਿੱਚੋਂ ਜਿਹੜੀਆਂ ਕਹਾਣੀਆਂ ਸਨ ਉਹਨਾਂ ਦਾ ਜ਼ਿਕਰ ਕਰਦੇ ਸਨ। ਉਹ ਕਹਿੰਦੇ ਸੀ ਜੱਟ ਅਤੇ ਗੁੱਗੀ ਦੀ ਕਹਾਣੀ ਸੁਣਾ ਦਿਓ, ਜਾਂ ਚਿੜੀ ਅਤੇ ਪਿੱਪਲ ਦੀ ਕਹਾਣੀ ਸੁਣਾਓ, ਲੇਲਾ ਅਤੇ ਢੋਲ ਦੀ ਕਹਾਣੀ ਸੁਣਾਓ। ਸੋ ਉਹ ਮੁੰਡੇ ਜਿਹੜੇ ਨੇ ਉਹ ਉਸ ਦੇ ਹਿਸਾਬ ਨਾਲ ਪੰਜਾਬੀ ਦੇ ਨਾਲ ਕਨੈਕਟ ਹੋਣੇ ਸ਼ੁਰੂ ਹੋ ਗਏ, ਮੇਰੇ ਆਪਣੇ ਨਾਲ ਵੀ ਔਰ ਇਹਨਾਂ ਸਟੋਰੀਜ਼ ਦੇ ਨਾਲ ਵੀ ਔਰ ਪੰਜਾਬ ਦੇ ਨਾਲ ਵੀ। ਮੈਂ ਉਸ ਟਾਈਮ ਇੱਕ 1.5-2 ਸਾਲ ਪਹਿਲੇ ਆਰਟੀਕਲ ਲਿਖਿਆ ਨਿਊਜ਼ ਵਾਸਤੇ, ਜਿਹਦੇ ਵਿੱਚ ਮੈਂ ਰੀਕਲੇਮਿੰਗ ਲੈਂਗੁਏਜ ਉਹਦਾ ਨਾਂ ਸੀ। ਉਹਦੇ ਵਿੱਚ ਮੈਂ ਬੇਨਤੀ ਕੀਤੀ ਆਪਣੇ ਸਾਰੇ ਜਿਹੜੇ ਵੀ ਪਬਲਿਸ਼ਰਸ ਹੈ ਨੇ
ਔਰ ਜਿਹੜੇ ਈਵਨ ਕਾਰਪੋਰੇਟ ਪਬਲਿਸ਼ਰਸ ਨੇ ਕਿ ਇਹ ਕਿਤਾਬਾਂ ਜਿਹੜੀਆਂ ਨੇ ਇਹ ਸਾਡੇ ਬੱਚੇ ਜਿਹੜੇ ਇੱਥੇ ਲਹਿੰਦੇ ਪੰਜਾਬ ਦੇ ਬੱਚੇ ਨੇ ਉਹਨਾਂ ਵਾਸਤੇ ਵੀ ਸ਼ਾਹਮੁਖੀ ਛਪਣੀਆਂ ਚਾਹੀਦੀਆਂ ਨੇ। ਗੁਰਮੀਤ ਹੁਣੀ ਜਿਹੜੇ ਨੇ ਉਹ ਅਟਲਾਂਟਾ ਜਾਰਜੀਆ ਹੁੰਦੇ ਨੇ ਅਤੇ ਇਹਨਾਂ ਨੇ ਮਿਹਰਬਾਨੀ ਕੀਤੀ, ਉਹਨਾਂ ਨੇ ਕਿਹਾ ਜੀ ਮੈਂ ਰਾਈਟਸ ਦੇ ਦੇਣੀ ਆ, ਅਗਰ ਕੋਈ ਪਾਕਿਸਤਾਨੀ ਪੰਜਾਬ ਵਿੱਚ ਛਾਪਣਾ ਚਾਹੁੰਦਾ ਇਹਨਾਂ ਕਿਤਾਬਾਂ ਨੂੰ ਤਾਂ ਉਹ ਬੇਸ਼ੱਕ ਛਾਪ ਲਵੇ। ਅਤੇ ਉਹ ਜਿਵੇਂ ਪੰਜਾਬੀ ਨਾਲ ਹੁੰਦਾ ਅਤੇ ਜਿਵੇਂ ਹੁੰਦਾ ਆਇਆ ਉਹ ਕੋਈ ਵੀ ਹਾਮੀ ਨਾ ਭਰੀ, ਕਿਸੇ ਨੇ ਵੀ ਮੇਲਾਂ ਵੀ ਕੀਤੀਆਂ, ਫੋਨ ਵੀ ਕੀਤੇ, ਰਾਬਤੇ ਵੀ ਕੀਤੇ। ਅਤੇ ਉਹ ਜਦੋਂ ਕੁਝ ਅਰਸਾ ਗੁਜ਼ਰ ਗਿਆ ਅਤੇ ਫਿਰ ਇਹਨਾਂ ਨੇ ਨਾਲ ਗੱਲਬਾਤ ਹੋਈ ਅਤੇ ਇਹਨਾਂ ਨੇ ਕਿਹਾ ਜੀ ਅਗਰ ਕੋਈ ਹੋਰ ਨਹੀਂ ਕਰਦਾ ਤਾਂ ਮੈਂ ਕਰ ਦਿੰਦੀ ਹਾਂ, ਜਿਵੇਂ ਉਹ ਤੁਹਾਡੇ ਬੱਚੇ ਨੇ ਉਵੇਂ ਸਾਡੇ ਹੀ ਬੱਚੇ ਵੀ ਨੇ ਲਹਿੰਦੇ ਪੰਜਾਬ ਵਾਲੇ, ਸੋ ਤੁਸੀਂ ਨਾਲ ਰਲੋ ਅਤੇ ਇਹਨੂੰ ਅਸੀਂ ਇਕੱਠਾ ਕਰੀਏ। ਸੋ ਇਸ ਤਰ੍ਹਾਂ ਦੀ ਇਹ ਜਿਹੜਾ ਕਿਤਾਬ ਹੈ ਇਹਦੇ ਵਿੱਚ ਇਹਨਾਂ ਦੀਆਂ ਪਹਿਲੀਆਂ 5 ਕਿਤਾਬਾਂ ਨੇ ਉਹ ਅਸਾਂ ਇਕੱਠੀਆਂ ਕਰ ਦਿੱਤੀਆਂ ਨੇ। ਔਰ ਫੈਸਲ ਬਾਰੀ ਸਾਹਿਬ ਜਿਸ ਫਰੇਮਵਰਕ ਦੀ ਗੱਲ ਕਰ ਰਹੇ ਸਨ ਕਿ ਫਰੇਮਵਰਕ ਜ਼ਰੂਰੀ ਹੁੰਦਾ ਕਿਸੇ ਵੀ ਐਜੂਕੇਸ਼ਨ ਸਿਸਟਮ ਵਾਸਤੇ, ਸੋ ਇਸ ਦਾ ਜਿਹੜਾ ਫਰੇਮਵਰਕ ਹੈ ਨਾ ਉਹ ਪੰਜਾਬੀਅਤ ਹੈ, ਉਹ ਪੰਜਾਬ ਹੈ ਕਿ ਜਿਹੜਾ ਬੱਚਾ ਹੈ ਉਹ ਇਸ ਫਰੇਮਵਰਕ ਦੇ ਨਾਲ ਜਿਹੜਾ ਕਿ ਮਲਟੀ ਰਿਲੀਜੀਅਸ ਹੈ, ਜਿਹੜਾ ਕਿ ਆਲ ਇਨਕਲੂਸਿਵ ਹੈ, ਜਿਹਦੇ ਵਿੱਚ ਕਿਸੇ ਕਿਸਮ ਦੀ ਰਿਲੀਜੀਓਸਿਟੀ ਨਹੀਂ ਹੈ, ਇਹ ਹਿਊਮਨਿਜ਼ਮ ਹੈ ਜਿਹੜਾ ਪੰਜਾਬ ਦਾ ਟ੍ਰੇਡਮਾਰਕ ਸੀ, ਇਹਦੀ ਇਨਕਲੂਸਿਵਿਟੀ ਜਿਹੜਾ ਕਿ ਟ੍ਰੇਡਮਾਰਕ ਸੀ ਕਿ ਇੱਥੇ ਦਮੂਦਰ ਹੀਰ ਲਿਖ ਰਿਹਾ ਜਿਹੜਾ ਕਿ ਹਿੰਦੂ ਹੈ, ਇੱਥੇ ਬਾਬਾ ਨਾਨਕ ਇੱਕ ਨਵਾਂ ਰਿਲੀਜਨ ਦੇ ਰਿਹਾ, ਇੱਥੇ ਸਾਡੇ ਸੂਫੀ ਨੇ ਜਿਹੜੇ ਕਿ ਇਸਲਾਮ ਫੈਲਾ ਰਹੇ ਨੇ, ਇੱਥੇ ਕ੍ਰਿਸਚੈਨਿਟੀ ਕਿਸ ਹੱਦ ਤੱਕ ਫੈਲੀ ਹੈ, ਔਰ ਜੋਸ਼ੋ ਫਜ਼ਲਦੀਨ ਦੇ ਜਿਹੜੇ ਸਾਡੇ ਈਵਨ ਜਿਹੜੇ ਮਾਡਰਨ ਕੰਟਰੀਬਿਊਸ਼ਨ ਜਿਹਨਾਂ ਦੀ ਪੰਜਾਬੀ ਵਾਸਤੇ ਲੋਕਾਂ ਵਾਸਤੇ ਇੱਥੇ ਤਰਜਮੇ ਹੋ ਰਹੇ ਨੇ ਕੈਥੋਲਿਕ ਕਿਤਾਬਾਂ ਦੇ ਪੰਜਾਬੀ ਦੇ ਵਿੱਚ। ਸੋ ਉਹ ਜਿਹੜੀ ਇਨਕਲੂਸਿਵਿਟੀ ਹੈ ਪੰਜਾਬ ਦੀ ਅਤੇ ਉਹਦੀ ਧਰਤੀ ਦੀ ਔਰ ਉਹਦੇ ਲੋਕਾਂ ਦੀ ਉਹ ਸਾਹਮਣੇ ਰੱਖ ਕੇ ਇਹ ਸਾਰੀਆਂ ਇਕੱਠੀਆਂ ਕੀਤੀਆਂ ਗਈਆਂ ਨੇ। ਔਰ ਇਹਦੇ ਵਿੱਚ ਪਹਿਲੀਆਂ 5 ਕਿਤਾਬਾਂ ਜਿਹੜੀਆਂ ਗੁਰਮੀਤ ਹੋਰਾਂ ਨੇ ਛਾਪੀਆਂ ਸਨ ਉਹ ਅਸਾਂ ਇਕੱਠੀਆਂ ਕਰਕੇ ਅਤੇ ਛਾਪ ਦਿੱਤੀ ਹੈ ਇਹਨਾਂ ਦੀ ਮਿਹਰਬਾਨੀ ਨਾਲ। ਇਹਦੇ ਵਿੱਚ ਇਹ ਟਰਾਈ ਸਕ੍ਰਿਪਟ ਹੈ ਔਰ ਬਾਇਲਿੰਗੁਅਲ ਹੈ ਕਿ ਇਹਦੇ ਵਿੱਚ ਸ਼ਾਹਮੁਖੀ ਸਕ੍ਰਿਪਟ ਹੈ ਇੱਕ ਪਾਸੇ, ਦੂਜੇ ਪਾਸੇ ਇਹਦਾ ਗੁਰਮੁਖੀ ਸਕ੍ਰਿਪਟ ਹੈ ਔਰ ਥੱਲੇ ਅੰਗਰੇਜ਼ੀ ਟਰਾਂਸਲੇਸ਼ਨ ਹੈ ਔਰ ਇਹ ਲਾਈਨ ਬਾਈ ਲਾਈਨ ਹੈ। ਔਰ ਨਾਲ ਤੁਸੀਂ ਗ੍ਰਾਫਿਕਸ ਵੇਖ ਰਹੇ ਹੋ ਕਿ ਉਹ ਕਿਸ ਲੈਵਲ ਦੀਆਂ ਗ੍ਰਾਫਿਕਸ ਨੇ। ਅਸੀਂ ਬਹੁਤ ਸਾਰੀਆਂ ਰੀਡਿੰਗਸ ਇਹਨਾਂ ਦੀਆਂ ਕਰ ਚੁੱਕੇ ਹਾਂ ਸਕੂਲਾਂ ਦੇ ਵਿੱਚ, ਉਸ 'ਤੇ ਅਸੀਂ ਫਿਰ ਗੱਲ ਕਰਾਂਗੇ। ਲੇਕਿਨ ਜਿਹੜੀ ਭੁੱਖ ਅਸਾਂ ਬੱਚਿਆਂ 'ਚ ਵੇਖੀ, ਅਸੀਂ ਦੋਨੋਂ ਗਏ ਹਾਂ ਜਿਤਨੇ ਸਕੂਲਾਂ 'ਚ, ਕਿ ਸਾਡੇ ਬੱਚਿਆਂ ਦੇ ਵਿੱਚ ਜਿਹੜੀ ਹੰਗਰ ਹੈ ਚੰਗੀ ਕਿਤਾਬ ਦੀ ਔਰ ਚੰਗੇ ਕੰਟੈਂਟ ਦੀ, ਔਰ ਉਹ ਕਿਤਾਬ ਜਿਹਨੂੰ ਉਹ ਟੱਚ ਫੀਲ ਕਰਕੇ ਓਨ ਕਰ ਸਕਣ, ਉਹ ਇਮੈਜਰੇਬਲ ਹੈ, ਮਤਲਬ ਉਹਨੂੰ ਅਸੀਂ ਨਾਪ ਨਹੀਂ ਸਕਦੇ ਉਹ ਕਿੰਨੀ ਜ਼ਿਆਦਾ ਅਤੇ ਇਹਦੀ ਲੋੜ ਕਿੰਨੀ ਸੀ। ਸੋ ਇਹ ਹੈ ਜੀ ਥੋੜ੍ਹੀ ਜਿਹਾ ਬੈਕਗਰਾਊਂਡ ਇੱਦਾਂ ਜਿਸ ਆਪਣੇ ਅਸੀਂ ਜੀ। ਜ਼ਾਹਿਰ ਹੈ ਇਹ ਗੱਲ ਹੈ ਕਿ ਅਸੀਂ ਬਹੁਤ ਇਸ ਗੱਲ 'ਤੇ ਜ਼ੋਰ ਦਿੰਦੇ ਹਾਂ, ਪੰਜਾਬੀ ਦੇ ਨਾਫਜ਼ ਹੋਣ ਦੀ ਗੱਲ ਕਰਦੇ ਹਾਂ ਔਰ ਕਹਿੰਦੇ ਕਿ ਔਰ ਸਾਨੂੰ ਬੜੀ ਸ਼ਿਕਾਇਤ ਹੈ ਕਿ ਬੱਚੇ ਕਿਉਂ ਨਹੀਂ ਪੜ੍ਹਦੇ ਪੰਜਾਬੀ, ਪਰ ਉਹਨਾਂ ਨੂੰ ਅਸੀਂ ਦਈਏ ਕੀ। ਸੋ ਇਹ ਮੇਰਾ ਖਿਆਲ ਹੈ ਕਿ ਗੁਰਮੀਤ ਹੋਣਾ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਜਿਹੜੇ ਇਤਨੀਆਂ ਫੋਕ ਲੋਰ ਨੂੰ ਉਹਨਾਂ ਨੇ ਸ਼ਕਲ ਬਣਾ ਕੇ ਉਹਨਾਂ ਨੇ ਜਿਹੜਾ ਪ੍ਰਿੰਟ ਕੀਤਾ ਹੈ, ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਔਰ ਈਵਨ ਐਜ਼ ਅ ਪੇਰੈਂਟ ਮਤਲਬ ਮੈਂ ਸਮਝਦਾ ਕਿ ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਦਾ ਕਿ ਇਹਨਾਂ ਨੇ ਇਹ ਸਾਨੂੰ ਇੱਕ ਚੀਜ਼ ਦਿੱਤੀ ਹੈ ਕਿ ਜਿਹੜਾ ਅਸੀਂ ਬੜੇ ਫਖਰ ਨਾਲ ਬੱਚਿਆਂ ਨੂੰ ਦੇ ਸਕਦੇ ਹਾਂ ਕਿ ਉਹ ਉਹਨੂੰ ਇਸਤੇਮਾਲ ਕਰ ਸਕਦੇ ਆ। ਅਤੇ ਗੁਰਮੀਤ ਇਹਨਾਂ ਦਾ ਬੜਾ ਇੰਟਰਸਟਿੰਗ ਹੈ ਕਿ ਇਹ 2 ਨਸਲਾਂ ਤੋਂ ਇਹ ਪੰਜਾਬ ਵਿੱਚ ਪੈਦਾ ਨਹੀਂ ਹੋਏ, ਇੱਕ ਕਾਨਪੁਰ ਤੁਸੀਂ ਹਾਂਜੀ, ਔਰ ਉਹ ਇੱਕ ਮਾਈਗਰੈਂਟ ਇਸ ਪੰਜਾਬ ਤੋਂ ਜਾਣ ਵਾਲੀ ਫੈਮਿਲੀ ਤੋਂ ਇਹਨਾਂ ਦਾ ਤਾਲੁਕ ਹੈ ਔਰ ਇਹ ਫਿਰ ਅਮਰੀਕਾ ਰਹੇ ਨੇ। ਅਤੇ ਇਹਨਾਂ ਨੇ ਜਦੋਂ ਪੰਜਾਬੀ ਬੱਚਿਆਂ ਵਾਸਤੇ ਕਿਤਾਬਾਂ ਬਣਾਈਆਂ ਅਤੇ ਉਹ ਸਿੱਧਾ ਫੋਕ ਟੇਲਸ ਉੱਤੇ ਗਏ ਨੇ। ਮੈਂ ਕਹਾਂਗਾ ਕਿ ਥੋੜ੍ਹਾ ਜਿਹਾ ਤੁਸੀਂ ਇਹ ਕਿਤਾਬਾਂ ਦਾ ਤਾਰਫ ਹੀ ਕਰਾ ਦਿਓ ਔਰ ਇਹ ਵੀ ਦੱਸ ਦਿਓ ਕਿ ਫੋਕ ਟੇਲਸ ਵੱਲ ਕਿਉਂ ਗਏ। ਮਤਲਬ ਇੱਕ ਤਾਂ ਹੈ ਕਿ ਅਸੀਂ ਬੱਚਿਆਂ ਨੂੰ ਪੰਜਾਬੀ 'ਚ ਪਾਉਣਾ ਅਤੇ ਉਹਨਾਂ ਨੂੰ ਅਸੀਂ ਕਹਾਣੀਆਂ ਬਹੁਤ ਪੁਰਾਣੀਆਂ ਦੇ ਰਹੇ ਦੀ ਕੀ ਵਜ੍ਹਾ। ਠੀਕ ਹੈ ਜੀ। ਵਾਣ ਸਾਹਿਬ ਦੀ ਗੱਲ ਅੱਗੇ ਤੋੜਦਿਆਂ ਜੋ ਉਹਨਾਂ ਨੇ ਫਰੇਮਵਰਕ ਦੀ ਗੱਲ ਸ਼ੁਰੂ ਕੀਤੀ ਸੀਗੀ, ਮੈਂ ਸਲੀਮਾ ਹਾਸ਼ਮੀ ਜੀ ਨੇ ਰਿਵਿਊ ਲਿਖਿਆ ਸਾਡੀ ਕਿਤਾਬ ਦਾ, ਪਿੱਛੇ ਜਿਹੜੀ ਪ੍ਰੇਜ਼ ਹੈ ਉਹ ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ ਅਤੇ ਤੁਹਾਨੂੰ ਸਮਝ ਆਏਗਾ ਕਿ ਮੈਂ ਕਿਉਂ ਚੁਣੀਆਂ ਫੋਕ ਟੇਲਸ ਜਿਹੜੀਆਂ ਸਾਡੀਆਂ ਬਾਤਾਂ ਕਹਿੰਦੇ ਹੁੰਦੇ ਆ ਆਪਾਂ ਪੰਜਾਬੀ ਵਿੱਚ ਉਹਨਾਂ ਨੂੰ, ਲੋਕ ਕਹਾਣੀਆਂ ਨੂੰ ਬਾਤਾਂ ਕਹਿੰਦੇ ਹੁੰਦੇ ਆ, ਜਿਹੜੀਆਂ ਦਾਦੀਆਂ ਨਾਨੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ। ਅਤੇ ਮੈਂ ਹੋਰ ਅੱਗੇ ਵੀ ਦੱਸਾਂਗੀ ਕਿ ਕਿਸ ਤਰ੍ਹਾਂ ਮੇਰੇ ਸਫ਼ਰ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ। ਪਰ ਸਲੀਮਾ ਹਾਸ਼ਮੀ ਜੀ ਲਿਖਦੇ ਹਨ ਕਿ ਮੈਂ ਬਚਪਨ ਵਿੱਚ ਬੜੀ ਸ਼ਰਮਾਕਲ ਅਤੇ ਡਰੂ ਹੁੰਦੀ ਸਾਂ। ਮੇਰੀ ਪੰਜਾਬਣ ਦਾਦੀ ਮੈਨੂੰ ਫੁੱਲਾਂ, ਰੁੱਖਾਂ, ਪੰਛੀਆਂ ਅਤੇ ਜਨੌਰਾਂ ਦੀਆਂ ਬਾਤਾਂ ਸੁਣਾ ਮੇਰਾ ਮਨ ਪਰਚਾਉਂਦੀ ਤਾਂ ਮੇਰਾ ਦੁਨੀਆ ਦਾ ਸਾਰਾ ਭੈ ਚੁੱਕਿਆ ਜਾਂਦਾ।
ਫੀਅਰ ਨੂੰ ਕਹਿੰਦੇ ਆ, ਡਰ ਨੂੰ। ਮੇਰਾ ਹੌਸਲਾ ਵੱਧਦਾ ਜਾਂਦਾ। ਗੁਰਮੀਤ ਕੌਰ ਨੇ ਮੇਰੀ ਦਾਦੀ ਵਾਂਗ ਹੀ ਇਹ ਜਾਦੂ ਭਰੀਆਂ ਹੱਦਾਂ ਸਰਹੱਦਾਂ ਤੋਂ ਪਾਰ ਦੀਆਂ ਬਾਤਾਂ ਪਾਈਆਂ ਨੇ। ਇਹ ਪੜ੍ਹਦਿਆਂ ਮੈਨੂੰ ਆਪਣੀ ਦਾਦੀ ਦੀ ਨਿੱਘੀ ਬੁੱਕਲ ਤੇ ਉਹਦੇ ਬੋਲ ਚੇਤੇ ਆਉਂਦੇ ਰਹੇ। ਗੁਰਮੀਤ ਕੌਰ ਦੀਆਂ ਬਾਤਾਂ ਵਿੱਚ ਸਾਡੇ ਤੁਰ ਅੰਦਰ ਵਸੇਂਦੇ ਬੰਦੇ, ਜਨੌਰ, ਪੰਛੀ, ਕੁਦਰਤ ਸਭ ਇੱਕ ਦੂਜੇ ਦੇ ਬਲਹਾਰੇ ਜਾਂਦੇ ਨੇ। ਹਰ ਬਾਤ ਦਾ ਦਿੱਤਾ ਸਬਕ ਜਾਣ ਕੇ ਰੂਹ ਖਿੜ ਜਾਂਦੀ ਹੈ। ਸੋ ਇਹ ਫਰੇਮਵਰਕ ਦੀ ਗੱਲ ਕਰ ਰਹੀ ਹਾਂ ਅਤੇ ਸਵੇਰੇ ਵੰਡ ਦੀ ਗੱਲ ਹੋਈ, ਹੁਣੇ ਥੋੜ੍ਹੀ ਦੇਰ ਪਹਿਲਾਂ ਵੰਡ ਦੀ ਗੱਲ ਹੋਈ। ਅਤੇ ਆਪਾਂ ਕਿੱਥੇ ਜਾ ਰਹੇ ਹਾਂ ਅਤੇ ਆਪਾਂ ਕਿੱਥੋਂ ਆਏ ਹਾਂ, ਇਹ ਸਾਡੇ ਬੱਚਿਆਂ ਨੂੰ ਕੁਝ ਪਤਾ ਨਹੀਂ ਹੈ। ਸੋ ਆਪਾਂ ਜੇ ਸਾਂਝੇ ਪੰਜਾਬ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਸਾਂਝੀ ਧਰਤੀ ਦੀ ਗੱਲ ਕਰਨੀ ਜ਼ਰੂਰੀ ਹੈ। ਅੱਜ ਕੱਲ੍ਹ ਦੇ ਬੱਚੇ ਤਾਂ ਮੋਬਾਇਲ ਔਰ TV ਔਰ ਮਸ਼ੀਨੀ ਯੁੱਗ ਵਿੱਚ ਆ ਕੇ ਆਪਣੀ ਧਰਤੀ ਦੀ ਸਾਂਝ ਵੀ ਭੁੱਲਦੇ ਜਾ ਰਹੇ ਆ। ਉਹਨਾਂ ਨੂੰ ਪੰਜਾਬ ਦੇ ਨਾਲ ਕੀ ਵਾਸਤਾ, ਉਹਨਾਂ ਨੂੰ ਬੋਲੀ ਦੇ ਨਾਲ ਕੀ ਵਾਸਤਾ। ਸੋ ਉਹਨਾਂ ਨੂੰ ਧਰਤੀ ਦੇ ਨਾਲ, ਆਪਣੀ ਬੋਲੀ ਦੇ ਨਾਲ, ਆਪਣੇ ਚੌਗਿਰਦੇ ਦੇ ਨਾਲ ਜੋੜਨ ਦਾ ਛੋਟਾ ਜਿਹਾ ਉਪਰਾਲਾ ਇਹ ਮੈਂ ਸ਼ੁਰੂ ਕੀਤਾ ਸੀ ਕਿ ਬੱਚੇ ਪਿਆਰ ਦੀ ਗੱਲ ਸੁਣ ਸਕਣ ਅਤੇ ਸਮਝ ਸਕਣ। ਅਤੇ ਉਸ ਦੇ ਨਾਲ ਹੀ ਆਪਾਂ ਜਿਹੜੀ ਸਾਂਝ ਪੰਜਾਬ ਦੀ ਸਾਂਝ ਦੀ ਗੱਲ ਕਰ ਸਕਦੇ ਹਾਂ ਬਾਅਦ ਵਿੱਚ। ਸੋ ਫਰੇਮਵਰਕ ਹੈ। ਸੋ ਜਦ ਮੇਰੇ ਵੱਡੇ ਬੇਟੇ ਦਾ ਜਨਮ ਹੋਇਆ 24 ਸਾਲ ਪਹਿਲਾਂ, ਸੋ ਜਦ ਇੱਕ ਮਾਂ ਬੱਚਾ ਜਣਦੀ ਹੈ ਅਤੇ ਉਹਦਾ ਦੂਜਾ ਜਨਮ ਹੁੰਦਾ ਹੈ, ਉਹ ਸੋਚਦੀ ਹੈ ਕਿ ਉਹ ਬੱਚੇ ਦੀ ਹੋਂਦ ਕੀ ਹੋਣੀ ਚਾਹੀਦੀ ਹੈ, ਉਸ ਨੂੰ ਕਿਸ ਤਰ੍ਹਾਂ ਵੱਡਾ ਕਰਨਾ ਹੈ, ਉਹਦੀਆਂ ਕਦਰਾਂ ਕੀਮਤਾਂ ਕੀ ਹੋਣਗੀਆਂ, ਉਹਦੀ ਬੋਲੀ, ਉਹਦੀ ਜ਼ੁਬਾਨ ਕੀ ਹੋਵੇਗੀ। ਸੋ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਅਸੀਂ ਵੀ ਵੰਡ ਦੇ ਜਾਏ ਹਾਂ। ਮੇਰੇ ਦਾਦਕੇ ਨਾਨਕੇ ਦੋਵੇਂ ਲਹਿੰਦੇ ਪੰਜਾਬ ਤੋਂ, ਇੱਧਰਲੇ ਪੰਜਾਬ ਤੋਂ ਤਾਲੁਕ ਰੱਖਦੇ ਹਨ। ਅਤੇ ਵੰਡ ਦੇ ਬਾਅਦ ਉਹ ਕਾਨਪੁਰ, ਉਹਨਾਂ ਦੀ ਰਿਹਾਇਸ਼ ਕਾਨਪੁਰ ਰਹੀ। ਮੇਰਾ ਜਨਮ ਕਾਨਪੁਰ ਦਾ UP ਵਿੱਚ। ਅਤੇ ਮੈਂ ਵੱਡੀ ਹੋਈ ਇੰਦੌਰ, ਜਿਹੜਾ ਕਿ ਸੈਂਟਰਲ ਇੰਡੀਆ ਵਿੱਚ ਹੈ, ਜਿੱਦਾਂ ਪੰਜਾਬ ਦੇ ਨਾਲ ਕੋਈ ਵਾਸਤਾ ਨਹੀਂ। ਮੈਂ ਵੱਡੀ ਹੁੰਦੀਆਂ ਹਿੰਦੀ ਅੰਗਰੇਜ਼ੀ ਪੜ੍ਹਦੀ ਵੱਡੀ ਹੋਈ ਹਾਂ। ਸੋ ਜਦ ਮੇਰੇ ਬੱਚੇ ਦਾ ਜਨਮ ਹੋਇਆ ਤਾਂ ਮੈਨੂੰ ਸੋਚ ਹੀ ਆਈ ਕਿ ਮੈਂ ਪੰਜਾਬੀ ਹਾਂ, ਆਪਣੇ ਬੱਚੇ ਦੀ ਜ਼ੁਬਾਨ ਪੰਜਾਬੀ ਹੋਣੀ ਚਾਹੀਦੀ ਹੈ। ਸੋ ਉਹਨੂੰ ਪੰਜਾਬੀ ਸਿਖਾਉਂਦਿਆਂ ਮੈਂ ਪੰਜਾਬੀ ਸਿੱਖੀ ਹਾਂ, ਪੜ੍ਹਨੀ, ਲਿਖਣੀ, ਬੋਲਣੀ, ਸੁਣਨੀ, ਸਾਰਾ ਕੁਛ। ਸੋ ਫੋਕ ਟੇਲਸ ਮੈਂ ਕਿਉਂ ਚੁਣੀਆਂ? ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਲੋਕ ਕਹਾਣੀਆਂ ਹੁੰਦੀਆਂ, ਸਾਡਾ ਲੋਕ ਵਿਰਸਾ ਹੈ, ਸਾਡੀ ਲੋਕ ਫੋਕਲੋਰ ਹੈ, ਉਹਦੇ ਵਿੱਚ ਸਾਡੀ ਠੇਠ ਬੋਲੀ ਦੀ ਮਹਿਕ ਆਉਂਦੀ ਹੈ। ਅਤੇ ਸਾਡੀ ਜਿਹੜੀਆਂ ਕਦਰਾਂ ਕੀਮਤਾਂ, ਸਾਂਝੀਆਂ ਕਦਰਾਂ ਕੀਮਤਾਂ, ਉਹ ਬੱਚਿਆਂ ਨੂੰ ਖੇਡ ਵਿੱਚ ਮਿਲ ਜਾਂਦੀਆਂ ਨੇ। ਅਤੇ ਮੈਂ ਜ਼ਰੂਰੀ ਨਹੀਂ ਸਮਝਦੀ ਕਿ ਬੱਚੇ ਨੂੰ ਮਜ਼ਹਬ ਦੇ ਦਾਇਰੇ ਵਿੱਚ ਹੀ ਰੱਖ ਕੇ ਉਹਨੂੰ ਚੰਗਾ ਇਨਸਾਨ ਬਣਾਇਆ ਜਾ ਸਕਦਾ ਹੈ। ਉਹਨੂੰ ਜਿਹੜੀਆਂ ਸਾਡੀਆਂ ਪੁਰਾਣੀਆਂ ਕਦਰਾਂ ਕੀਮਤਾਂ, ਜਿਹੜੀ ਕਿ ਬੇਸਿਕ ਹਿਊਮਨ ਵੈਲਿਊਜ਼ ਹੈ, ਉਹਨਾਂ ਦੇ ਨਾਲ ਜੋੜ ਕੇ, ਔਰ ਸਾਡਾ ਬਾਬਾ ਨਾਨਕ ਵੀ ਇਹ ਕਹਿ ਕੇ ਗਿਆ, ਅਤੇ ਉਹਦੇ ਰਾਹ 'ਤੇ ਤੁਰਦਿਆਂ ਮੈਂ ਛੋਟੀਆਂ ਚੀਜ਼ਾਂ ਦੇ ਨਾਲ ਬੱਚੇ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ। ਸੋ ਆਪਣੇ ਬੱਚਿਆਂ ਵਾਸਤੇ ਇਹ ਕਹਾਣੀਆਂ ਲਿਖਦਿਆਂ, ਪੜ੍ਹਾਉਂਦਿਆਂ, ਸੁਣਾਉਂਦਿਆਂ ਮੈਨੂੰ ਲੱਗਿਆ ਕਿ ਦੂਜੇ ਬੱਚਿਆਂ ਨੂੰ ਵੀ ਬਹੁਤ ਲੋੜ ਹੈ ਇਸ ਦੀ। ਅਤੇ ਮੈਂ ਜੋ ਵੀ ਕਰਦੀ ਹਾਂ ਆਪਣੇ ਪਰਿਵਾਰ ਵਾਸਤੇ ਨਹੀਂ ਕਰਦੀ ਹਾਂ, ਮੈਂ ਦੂਜਿਆਂ ਵਾਸਤੇ ਵੀ ਕਰਦੀ ਹਾਂ। ਅਤੇ ਜਦ ਮੇਰੀ ਪਹਿਲੀ ਕਿਤਾਬ ਦਾ ਖਰੜਾ ਤਿਆਰ ਹੋਇਆ, ਜਿਹੜੀ ਇੱਕ ਬਾਤ ਮੇਰੀ ਨਾਨੀ ਪਾਉਂਦੀ ਹੁੰਦੀ ਸੀ, ਉਹ ਮੈਨੂੰ ਬਹੁਤ ਪਸੰਦ ਹੈ। ਮੇਰੇ ਬੱਚੇ ਨੂੰ ਵੀ ਬਹੁਤ ਪਸੰਦ ਸੀ ਜਦੋਂ ਛੋਟਾ ਸੀ, ਅਤੇ ਮੇਰੀ ਹੁਣ ਧੀ ਜਿਹੜੀ 7 ਸਾਲ ਦੀ ਹੈ, ਉਹਨੂੰ ਵੀ ਬਹੁਤ ਪਸੰਦ ਹੈ। ਉਹਨੂੰ ਮੈਂ ਡਾਕੂਮੈਂਟ ਕੀਤਾ, ਉਹਨੂੰ ਸਚਿੱਤਰ ਕੀਤਾ, ਉਹਦੀਆਂ ਮੂਰਤਾਂ ਵਾਹੀਆਂ। ਅਤੇ ਉਹ ਬੱਚਿਆਂ ਨੂੰ ਇੰਨੀਆਂ ਚੰਗੀਆਂ ਲੱਗਣ ਲੱਗੀਆਂ। ਜਦ ਮੈਂ ਉਹਨਾਂ ਨੂੰ ਐਜ਼ ਅ ਗਿਫਟ ਕਿਸੇ ਨੂੰ ਪ੍ਰੈਜ਼ੈਂਟ ਕਰਦੀ ਸੀ, ਉਹ ਕਹਿੰਦੇ ਸੀ ਤੁਸੀਂ ਦੂਸਰੇ ਬੱਚਿਆਂ ਵਾਸਤੇ ਵੀ ਤੁਸੀਂ ਇਹ ਛਪਵਾਓ ਕਿਤਾਬਾਂ। ਸੋ ਮੈਂ ਇਸ ਤਰ੍ਹਾਂ ਮੇਰਾ ਜਿਹੜਾ ਸਫ਼ਰ ਸ਼ੁਰੂ ਹੋਇਆ। ਮੈਂ ਆਪਣਾ ਜਿਹੜਾ ਮੇਰਾ ਬੈਕਗਰਾਊਂਡ ਹੈ, ਮੇਰਾ ਕਿੱਤਾ ਹੈ, ਉਹ ਮੈਂ ਇੰਜੀਨੀਅਰਿੰਗ ਡਿਗਰੀ ਕੀਤੀ ਹੋਈ ਹੈ। ਅਤੇ ਮੈਂ ਅਮਰੀਕਾ ਵਿੱਚ ਐਜ਼ ਐਨ ਇੰਜੀਨੀਅਰ ਗਈ ਸੀ ਅਤੇ ਮਾਸਟਰਸ ਕੀਤੀ ਕੰਪਿਊਟਰ ਸਾਇੰਸ ਵਿੱਚ। ਅਤੇ 25 ਸਾਲਾਂ ਦਾ ਮੇਰਾ ਕਰੀਅਰ ਟੈਕਨੋਲੋਜੀ ਵਿੱਚ ਸੀਗਾ। ਮੇਰਾ ਲਿਖਣ ਦੇ ਨਾਲ ਕੋਈ ਵਾਸਤਾ ਨਹੀਂ ਸੀਗਾ। ਪਰ ਮੈਨੂੰ ਜਿਹੜਾ ਡਿਵਾਈਡ ਹੈ ਸਾਡੀ ਕਮਿਊਨਿਟੀ ਵਿੱਚ, ਇੰਟਲੈਕਚੁਅਲ ਡਿਵਾਈਡ ਹੈ, ਮੈਂ ਇੱਥੇ ਆ ਕੇ ਦੇਖਿਆ। ਲੰਮਸ ਨੇ ਇੱਕ ਕਿਤਾਬ ਲਾਂਚ ਕਰਨ ਵਾਸਤੇ ਇਨਵਾਈਟ ਕੀਤਾ ਸੀ ਮੈਨੂੰ, ਅਤੇ ਇੱਥੇ ਦੇਖਿਆ ਜਿਹੜੇ ਇੰਟਲੈਕਚੁਅਲਸ ਹਨ, ਜਿਹੜੇ ਦਾਨੇ ਹਨ, ਖੋਜੀ ਹਨ, ਜਿਹੜੇ ਰਾਈਟਰਸ ਹਨ, ਉਹਨਾਂ ਦਾ ਪੰਜਾਬੀ ਦਾ ਪੱਧਰ ਇੰਨਾ ਉੱਚਾ। ਔਰ ਘਰਾਂ ਵਿੱਚ ਜਾ ਕੇ ਦੇਖਿਆ, ਸਕੂਲਾਂ ਵਿੱਚ ਜਾ ਕੇ ਦੇਖਿਆ, ਬੱਚਿਆਂ ਨੂੰ ਪੰਜਾਬੀ ਦਾ ਕੁਝ ਪਤਾ ਨਹੀਂ। ਜਿਹੜੇ ਲਿਖਾਰੀ ਹਨ, ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਪੜ੍ਹਾਈ ਜਾਂਦੀ ਹੈ, ਸੁਣੀ ਜਾਂਦੀ ਹੈ? ਅਤੇ ਉਹ ਵੀ ਆਪਣੇ ਘਰਾਂ ਵਿੱਚ ਉਰਦੂ, ਅੰਗਰੇਜ਼ੀ 'ਚ ਗੱਲ ਕਰਦੇ ਨੇ। ਸੋ ਉਹ ਜਿਹੜਾ ਡਿਵਾਈਡ ਹੈ, ਉਹਦੇ ਵਿੱਚ ਜਿਹੜੀ ਪੁੱਲ ਦੀ ਲੋੜ ਹੈ, ਉਹ ਸ਼ਾਇਦ ਮੇਰਾ ਲਿਟਰੇਚਰ, ਮੇਰਾ ਅਦਬ ਪੂਰਾ ਕਰ ਰਿਹਾ।
ਗੱਲ ਅਸੀਂ ਇੱਥੇ ਜਿਵੇਂ ਪੰਜਾਬੀ ਦੀ ਕਿਤਾਬਾਂ ਔਰ ਈਵਨ ਉਰਦੂ ਦੀਆਂ ਵੀ ਛਪਦੇ ਵੇਖਦੇ ਹਾਂ। ਇੱਕ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਕਿ ਹੁਣ ਤੱਕ ਇਹ ਜਿਹੜੀਆਂ ਬੱਚਿਆਂ ਦੀਆਂ ਕਿਤਾਬਾਂ ਨੇ ਕੋਈ 29,000 ਤੱਕ ਦੀ ਤਾਦਾਦ ਵਿੱਚ ਛਪ ਚੁੱਕੇ ਹੋਣੇ। ਬੜਾ ਬਹੁਤ ਅਮੇਜ਼ਿੰਗ ਔਰ ਮੈਂ ਮੂੰਹ ਦਵਾਨ ਔਰ ਗੁਰਮੀਤ ਹੋਰਾਂ ਦੋਵਾਂ ਦੇ ਦਰਮਿਆਨ ਇੱਕ ਸਾਂਝੀ ਗੱਲ ਹੈ ਕਿ ਦੋਵੇਂ ਇੰਜੀਨੀਅਰ ਨੇ, ਅਤੇ ਇਹਨਾਂ ਨੂੰ ਵੇਖ ਕੇ ਲੱਗਦਾ ਕਿ ਸ਼ਾਇਰਾਂ ਅਦੀਬਾਂ ਤੋਂ ਜੇ ਅਸੀਂ ਥੋੜ੍ਹੇ ਪਰੇ ਹੋ ਕੇ ਨਵੇਂ ਲੋਕਾਂ ਤੱਕ ਜਾਈਏ ਤਾਂ ਸ਼ਾਇਦ ਜ਼ਿਆਦਾ ਬੜੀ ਗੱਲ ਬਣ ਸਕਦੀ ਹੈ। ਅਤੇ ਜੀ ਮਾਮੂ ਸਾਹਿਬ ਤੁਸੀਂ ਇਹ ਇੱਕ ਦੀ ਜ਼ਿਕਰ ਕਰਦੇ ਨੇ ਕਿ ਜਿਹੜਾ ਇਹਨਾਂ ਨੇ ਪੰਜਾਬੀ ਜਿਹੜਾ ਸ਼ਾਹਮੁਖੀ ਲਿਪੀ ਦੇ ਸਕ੍ਰਿਪਟ ਦੇ ਜਿਹੜਾ ਕੰਮ ਇਹਨਾਂ ਨੇ ਐਡੀਟਿੰਗ ਕੀਤੀ ਹੈ, ਮਦਦ ਦਿੱਤੀ ਹੈ। ਅੱਛਾ, ਉਹਦੇ 'ਚ ਇਹਨਾਂ ਨੂੰ ਜਿਹੜਾ ਬੋਲਣ ਔਰ ਲਿਖਣ ਦੇ ਦਰਮਿਆਨ ਜਿਹੜਾ ਪੰਜਾਬੀ ਲਿਖਣ ਦੇ ਦਰਮਿਆਨ ਜਿਹੜਾ ਮਸਲਾ ਲੱਗਾ ਔਰ ਟੈਕਨੀਕਲ, ਉਹ ਥੋੜ੍ਹਾ ਸ਼ੇਅਰ ਕਰੋਗੇ? ਜੀ ਹਾਂ, ਉਹ ਮੇਰੇ ਖਿਆਲ ਜਿਹੜੇ ਪੰਜਾਬੀ ਸਾਰੇ ਲਿਖਣ ਵਾਲੇ ਨੇ ਉਹਨਾਂ ਨੂੰ ਪਤਾ ਹੈ, ਲੇਕਿਨ ਦੋ ਜਿਹੜੀਆਂ ਗੁਰਮੁਖੀ ਜਿਹੜੀ ਹੈ ਸਕ੍ਰਿਪਟ ਵੇਖੋ, ਜਿਹੜੀ ਓਰਲ ਲੈਂਗੁਏਜਸ ਹੁੰਦੀਆਂ ਨੇ, ਜ਼ਾਹਿਰ ਫਨੈਟਿਕਸ ਸਾਰੀਆਂ ਤੇ ਕੋਈ ਵੀ ਸ਼ਾਇਦ ਲੈਂਗੁਏਜ ਕੈਪਚਰ ਨਹੀਂ ਕਰ ਸਕਦੀ ਉਸ ਤਰ੍ਹਾਂ, ਲੇਕਿਨ ਜਦੋਂ ਅਸੀਂ ਲਿਖਦੇ ਹਾਂ, ਕਿਉਂਕਿ ਸਾਡਾ ਬੇਸਿਕ ਜਿਹੜੀ ਰਾਈਟਿੰਗ ਸਕ੍ਰਿਪਟ ਹੈ ਸ਼ਾਹਮੁਖੀ ਦਾ, ਉਹ ਉਰਦੂ ਬੇਸਡ ਹੈ ਜਾਂ ਇੰਡੋ ਪਰਸ਼ੀਅਨ ਹੈ, ਫਾਰਸੀ ਬੇਸਡ ਜਾਂ ਇੰਡੋ ਪਰਸ਼ੀਅਨ ਉਹਨੂੰ ਨਾਂ ਦਿੱਤਾ ਜਾਂਦਾ। ਉਹਦੇ ਵਿੱਚ ਜਿਹੜੇ ਦੋ ਆਵਾਜ਼ਾਂ ਨੇ ਸਾਡੀਆਂ ਪੰਜਾਬੀ ਦੀਆਂ, ਉਹ ਨਹੀਂ ਲੱਭਦੀਆਂ ਸਾਨੂੰ ਉਸ ਤਰ੍ਹਾਂ ਲਿਖਣ ਵਿੱਚ। ਉਹਦੇ ਕੁਝ ਲੋਕਾਂ ਨੇ ਕੁਝ ਕੋਸ਼ਿਸ਼ਾਂ ਕੀਤੀਆਂ ਨੇ ਕਿ ਉਹਨੂੰ ਐਡਜਸਟ ਕੀਤਾ ਜਾਏ। ਇੱਕ ਤਾਂ ਹੈ ਪਾਣੀ, ਮਸਲਨ ਹੁਣ ਜਿਹੜੀ ਅੜੂਨ ਹੈ ਜਾਂ ਅੜਨੂਨ ਜਿਹਨੂੰ ਕਹਿੰਦੇ ਹਾਂ ਅਸੀਂ, ਉਹ ਨਹੀਂ ਹੈ। ਉਹ ਸਾਨੂੰ ਜਦੋਂ ਸਕ੍ਰਿਪਟ ਲਿਖਿਆ ਜਾਂਦਾ ਸੀ, ਈਵਨ ਪੁਰਾਣੇ ਜ਼ਮਾਨੇ ਜਦੋਂ ਕਾਤਿਬ ਲਿਖਦੇ ਸਨ ਉਹ ਨੂਨ ਦੇ ਤੌਰ 'ਤੇ ਲਿਖਦੇ ਸਨ। ਜਦੋਂ ਪ੍ਰਿੰਟਿੰਗ ਪ੍ਰੈਸ ਆ ਗਿਆ ਔਰ ਲੋਕਾਂ ਨੇ ਲਿਖਣਾ ਸ਼ੁਰੂ ਕੀਤਾ, ਜਿਹੜਾ ਹੁਣ ਐਗਜ਼ਿਸਟਿੰਗ ਕੁਝ ਸਿਚੁਏਸ਼ਨ ਹੈ, ਅਤੇ ਉਹਦੇ ਵਿੱਚ ਜਿਹੜੀਆਂ ਕਿਤਾਬਾਂ ਅਸਾਂ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ ਛਾਪੀਆਂ ਨੇ, ਉਹ ਨੂਨ ਦੇ ਨਾਲ ਹੀ ਛਾਪੀਆਂ ਨੇ ਕਿ ਅਗਰ ਪਾਣੀ ਲਿਖਿਆ ਅਸਾਂ ਤਾਂ ਉਹਨੂੰ ਪਾਣੀ ਹੀ ਲਿਖਿਆ। ਉਹ ਅਸਾਂ ਛੱਡ ਦਿੱਤਾ ਪੜ੍ਹਨ ਵਾਲੇ 'ਤੇ ਕਿ ਉਹਨੂੰ ਪਾਣੀ ਪੜ੍ਹ ਲਏਗਾ, ਕਿਉਂਕਿ ਪੰਜਾਬੀ ਆਡੀਅנס ਹੈ ਅਤੇ ਹੋ ਸਕਦਾ ਉਹ ਕਵਰ ਕਰੇ। ਕੁਝ ਲੋਕਾਂ ਨੇ ਨੂਨ ਦੇ ਉੱਤੇ ਇੱਕ ਨੁਕਤਾ ਐਕਸਟਰਾ ਪਾਉਣਾ ਸ਼ੁਰੂ ਕਰ ਦਿੱਤਾ ਉਹਨੂੰ ਅੜੂਨ ਬਣਾਉਣ ਵਾਸਤੇ, ਕੁਝ ਨੇ ਇੱਕ ਗੁਲਦਾਰਾ ਪਾਉਣਾ ਸ਼ੁਰੂ ਕਰ ਦਿੱਤਾ, ਕੁਝ ਨੇ ਤੋਏ ਪਾ ਦਿੱਤੀ ਉਹਦੇ ਉੱਤੇ ਕਿ ਇਹ ਅੜੂਨ ਹੈ। ਲੇਕਿਨ ਕੋਈ ਕੰਸਿਸਟੈਂਟ ਅੜਨੂਨ ਦਾ ਜਿਹੜਾ ਸਿੰਬਲ ਹੈ ਜਾਂ ਅਲਫਾਬੈਟ ਹੈ, ਉਹ ਸਾਡੇ ਕੋਲ ਨਹੀਂ ਹੈ। ਸੋ ਇਹ ਇੱਕ ਬਹੁਤ ਵੱਡਾ ਚੈਲੰਜ ਸੀ ਸਾਨੂੰ ਇਹਦੇ ਵਿੱਚ। ਦੂਜਾ ਜਿਹੜਾ ਉਹ ਅੜਲਾਮ ਦਾ, ਜਿਹੜਾ ਕਿ ਸਾਡੇ ਜਿਹੜੇ ਸ਼ਹਿਰੀ ਇਲਾਕੇ ਨੇ ਉਹਨਾਂ 'ਚ ਤਾਂ ਬਿਲਕੁਲ ਹੀ ਬਹੁਤ ਘੱਟ ਹੈ। ਪਿਓਰਲੀ ਜਿਹੜੇ ਜੰਗਲੀ ਹੈ, ਸਾਡਾ ਜਿਹੜਾ ਰੂਰਲ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਸਾਡੇ ਬੱਚੇ ਬੋਲਦਾ। ਜਿਵੇਂ ਪਿੱਪਲ ਹੈ, ਉਹ ਪਿੱਪਲ ਬੋਲਿਆ ਜਾਂਦਾ, ਇੱਥੇ ਉਹ ਪਿੱਪਲ ਹੁੰਦਾ, ਉਹ ਅੜਲਾਮ ਦੀ ਸਾਊਂਡ ਹੈ। ਜਾਂ ਕਾਲਾ ਹੈ, ਉਹ ਕਾਲਾ ਹੁੰਦਾ, ਸੋ ਉਹ ਵੀ ਅੜਲਾਮ ਦੀ ਸਾਊਂਡ ਹੈ। ਜਾਂ ਰੌਲਾ ਹੈ, ਉਹ ਵੀ ਅੜਲਾਮ ਦੀ ਸਾਊਂਡ ਹੈ। ਸੋ ਅੜਲਾਮ ਦੀ ਜਿਹੜੀ ਸਾਊਂਡ, ਜਿਹੜਾ ਅੜਲਾਮ ਹੈ, ਉਹਦਾ ਅਲਫਾਬੈਟ ਵੀ ਸਾਡੇ ਕੋਲ ਕੋਈ ਨਹੀਂ ਸੀ ਜਾਂ ਸਿੰਬਲ ਕੋਈ ਨਹੀਂ ਸੀ। ਗੁਰਮੁਖੀ ਵਾਲਿਆਂ ਨੇ ਉਹਨਾਂ ਸਾਰਿਆਂ ਨੂੰ ਸਟੈਂਡਰਡਾਈਜ਼ ਕਰ ਲਿਆ ਹੋਇਆ। ਉਹਨਾਂ ਨੇ ਸਾਰੀਆਂ ਮਾਤਰਾ, ਸਾਰੇ ਇਹ ਜਿਹੜੇ ਦੋਨੋਂ ਅੜਲਾਮ ਔਰ ਅੜਨੂਨ ਨੇ, ਉਹਨਾਂ ਨੂੰ ਸਟੈਂਡਰਡਾਈਜ਼ ਕਰ ਦਿੱਤਾ। ਅੜਨੂਨ ਵਾਸਤੇ ਜਾਂ ਅੜੂਨ ਵਾਸਤੇ ਉੱਥੇ ਅਲੱਗਾ ਅਲਫਾਬੈਟ। ਜਿਹੜੀ ਅੜਲਾਮ ਦੀ ਸਾਊਂਡ ਹੈ, ਉਹ ਲੱਲੇ ਪੈਰੀ ਬਿੰਦੀ ਉਹਨੂੰ ਕਹਿੰਦੇ ਨੇ, ਲਾਮ ਥੱਲੇ ਉਹ ਇੱਕ ਡਾਟ ਪਾ ਦਿੰਦੇ ਨੇ। ਸੋ ਇੱਕ ਤਾਂ ਸਾਨੂੰ ਇਹ ਚੈਲੰਜ ਸੀ। ਗੁਰਮੀਤ ਬੜੀ ਪਰਫੈਕਸ਼ਨਿਸਟ ਹੈ, ਸੋ ਉਹਨੇ ਕਿਹਾ ਕਿ ਕਿਉਂਕਿ ਬੱਚਿਆਂ ਕੋਲ ਕਿਤਾਬਾਂ ਜਾਣੀਆਂ ਨੇ, ਅਸੀਂ ਨਹੀਂ ਚਾਹੁੰਦੇ ਕਿ ਪੰਜਾਬੀ ਦੀਆਂ ਜਿਹੜੀਆਂ ਦੋ ਸਾਊਂਡਸ ਨੇ ਉਹ ਅਸੀਂ ਬਗੈਰ ਅਨਾਊਂਸ ਕੀਤਿਆਂ ਜਾਂ ਬਗੈਰ ਮੈਨੇਜ ਕੀਤੀਆਂ ਉਹਨੂੰ ਇਸ ਕਿਤਾਬ ਵਿੱਚ ਅਸੀਂ ਐਵੇਂ ਪ੍ਰਿੰਟ ਕਰ ਦਈਏ ਜਿਵੇਂ ਅਸੀਂ ਆਪਣੀਆਂ ਸ਼ਾਇਰੀ ਦੀਆਂ ਕਿਤਾਬਾਂ ਇੱਥੇ ਲਹਿੰਦੇ ਪੰਜਾਬ ਵਿੱਚ ਛਾਪਦੇ ਹਾਂ। ਸੋ ਇੱਕ ਪਹਿਲਾ ਤੇ ਕਹਾਣੀ ਇਹ ਹੋ ਗਈ, ਕਿਉਂਕਿ ਸਟੈਂਡਰਡਾਈਜੇਸ਼ਨ ਹੈ ਸੀ ਨਹੀਂ। ਸੋ ਅਸਾਂ ਇਹ ਕੀਤਾ, ਅਸਾਂ ਕਿਹਾ ਜੀ ਕਿ ਨੂਨ ਦੇ ਉੱਤੇ ਜਿਹੜੀ ਤੋਏ ਹੋਏਗੀ ਉਹ ਅੜੂਨ ਹੈ, ਅਤੇ ਲਾਮ ਦੇ ਥੱਲੇ ਅਸਾਂ ਇੱਕ ਕਹਾਣੀ ਦੇ ਵਿੱਚ ਲਾਮ ਥੱਲੇ ਇੱਕ ਡਾਟ ਪਾ ਦਿੱਤਾ, ਜਿਹੜਾ ਕਿ ਲਾਮ ਦੀ ਸਾਊਂਡ ਹੈ, ਜਿਵੇਂ ਚਿੜੀ ਅਤੇ ਪਿੱਪਲ ਦੀ ਜਿਹੜੀ ਕਹਾਣੀ ਹੈ। ਹੁਣ ਜਿਹੜੀ ਪ੍ਰਿੰਟਿੰਗ ਹੈ ਸਾਡੀ, ਉਹ ਪ੍ਰਿੰਟਿੰਗ ਸਾਰੀ ਟੁਰਦੀ ਹੈ ਇਨ ਪੇਜ ਕੰਪੋਜ਼ਿੰਗ ਦੇ ਉੱਤੋਂ। ਸਾਡੀ ਜਿਹੜੀ ਯੂਨੀਕੋਡ ਵਿੱਚ ਜਿਹੜੀ ਪੰਜਾਬੀ ਹੈ ਉਹ ਕੋਈ ਸਟੈਂਡਰਡਾਈਜ਼ ਨਹੀਂ ਹੈ, ਕਿਉਂਕਿ ਉਹ ਬਲਕਿ ਐਜ਼ ਏ ਲੈਂਗੁਏਜ ਹੀ ਨਹੀਂ ਹੈ। ਉਹ ਤਾਂ ਅਸੀਂ ਉਰਦੂ ਦਾ ਕੀਬੋਰਡ ਚੁੱਕਦੇ ਹਾਂ ਯੂਨੀਕੋਡ ਦੇ ਵਿੱਚ, ਔਰ ਜਿਹੜੀ ਯੂਨੀਕੋਡ ਕੰਸੋਰਸ਼ੀਅਮ ਨੇ ਅਪਰੂਵ ਕੀਤੀ ਹੈ। ਸੋ ਉਹ ਇੱਕ ਹੋਰ ਨਵਾਂ ਪ੍ਰੋਬਲਮ ਆ ਗਈ ਕਿ ਉਹਦੇ ਵਿੱਚ ਸਾਨੂੰ ਅੜਨੂਨ ਲੱਭਦੀ ਹੀ ਨਹੀਂ ਸੀ। ਇੱਕ ਦੋ ਜਿਹੜੇ ਫੌਂਟ ਮੁੰਡਿਆਂ ਨੇ ਇੱਥੇ ਡਿਵੈਲਪ ਕੀਤੇ ਨੇ, ਰੋਜ਼ ਜਾਂ ਅਲਵੀ, ਉਹਦੇ ਵਿੱਚ ਉਹ ਲੱਭਦੇ ਸਨ, ਲੇਕਿਨ ਜਿਹੜੀ ਸਾਡੀ ਡਿਜ਼ਾਈਨਰ ਸੀ ਉਹ ਐਡੋਬ ਦਾ ਇੱਕ ਸਾਫਟਵੇਅਰ ਯੂਜ਼ ਕਰ ਰਹੀ ਸੀ, ਉਹ ਉਹਦੇ ਵਿੱਚ ਜਾ ਕੇ ਗਵਾਚ ਜਾਂਦੇ ਸਨ। ਸੋ ਉਹ ਮੇਰਾ ਇੱਕ ਦੋਸਤ ਸੀ ਕੈਂਬਰਿਜ ਜਿਹੜਾ ਕੰਮ ਕਰ ਰਿਹਾ ਸੀ IT 'ਚ, ਉਹਨੂੰ ਅਸਾਂ ਕਿਹਾ, ਉਹਨੇ ਇੱਕ ਫੌਂਟ ਰੀਕੰਪਾਈਲ ਕਰਕੇ ਅਲਵੀ ਦੇ ਵਿੱਚ ਹੀ ਉਹਨੇ ਸਾਨੂੰ ਇੱਕ ਕੀ ਸਟ੍ਰੋਕ ਇੱਕ ਐਜ਼ ਏ ਸਿੰਬਲ ਕ੍ਰੀਏਟ ਕਰ ਦਿੱਤਾ, ਜਿਹਨੂੰ ਅਸਾਂ ਇਨਸਰਟ ਕਰਕੇ ਕਰਦੇ ਰਹੇ। ਸੋ ਕਹਿਣ ਦਾ ਮਤਲਬ ਹੈ, ਇਹਨੂੰ ਸ਼ਾਰਟ ਕਰਦੇ ਹਾਂ, ਕਿ ਇਹ ਜਦੋਂ ਜ਼ਬਾਨ ਨੂੰ ਪ੍ਰਾਇਰਟੀ ਨਹੀਂ ਲੱਭਦੀ ਅਤੇ ਉਹਦੇ ਨਾਲ ਜਿਹੜੀ ਟੈਕਨੋਲੋਜੀਕਲ ਰਿਕੁਆਇਰਮੈਂਟਸ ਨੇ ਉਹਨਾਂ 'ਤੇ ਵੀ ਫੋਕਸ ਕੋਈ ਨਹੀਂ ਕਰਦਾ।
ਹੁਣ ਕੁਝ ਅਰਸਾ ਆਏਗਾ, ਅੱਜ ਤੋਂ 15-20 ਸਾਲ ਬਾਅਦ ਹਰ ਸ਼ੈ ਲਿਖ ਕੇ ਛਾਪਣੀ ਤੇ ਪ੍ਰਿੰਟ ਕਰਨੀ ਪਏਗੀ, ਈਵਨ ਪੇਂਡੂਆਂ ਨੂੰ ਵੀ, ਸਾਡੇ ਵਰਗਿਆਂ ਨੂੰ ਵੀ। ਔਰ ਉਸ ਟਾਈਮ 'ਤੇ ਅਗਰ ਇਹ ਸਾਰੀਆਂ ਚੀਜ਼ਾਂ ਅਸਾਂ ਨੇ ਜਿਹੜੇ ਕੰਸੋਰਸ਼ੀਅਮਸ ਨੇ IT ਦੇ, ਜਿਹੜੇ ਸਾਰੇ ਅਮਰੀਕਾ 'ਚ ਬੈਠੇ ਨੇ, ਇਹ ਕੰਪਨੀਆਂ ਜਿਹੜੀਆਂ ਨੇ ਗੂਗਲਸ ਤੋਂ ਲੈ ਕੇ ਔਰ ਫੇਸਬੁੱਕ ਤੋਂ ਲੈ ਕੇ ਔਰ ਮਾਈਕਰੋਸਾਫਟ ਤੱਕ, ਅਗਰ ਅਸਾਂ ਉਹਨਾਂ ਲੋਕਾਂ ਦੇ ਨਾਲ, ਸਾਡੇ IT ਜਿਹੜੇ ਮੁੰਡੇ ਨੇ ਇੱਥੋਂ ਲੈਂਦੇ ਪੰਜਾਬ ਦੇ, ਉਹਨਾਂ ਨੇ ਆਪਣੇ ਸਕ੍ਰਿਪਟ 'ਤੇ ਕੰਮ ਨਾ ਕੀਤਾ ਔਰ ਉਹਨਾਂ ਨਾਲ ਅਲਾਈਡ ਹੋ ਕੇ ਉਹਨਾਂ ਨੇ ਕੰਸੋਰਸ਼ੀਅਮ ਤੋਂ ਇਹ ਸਾਊਂਡਸ ਔਰ ਅਲਫਾਬੈਟਸ ਅਪਰੂਵ ਨਾ ਕਰਾ ਲਏ, ਤੇ ਇੱਕ ਟਾਈਮ ਆਏਗਾ ਸਾਡੇ ਕੋਲ ਅਸੀਂ ਲਿਖ ਹੀ ਨਹੀਂ ਸਕਾਂਗੇ ਕੰਪਿਊਟਰ 'ਤੇ, ਕਿਉਂਕਿ ਹਰ ਸ਼ੈ ਕੰਪਿਊਟਰ 'ਤੇ ਲਿਖੀ ਜਾਏਗੀ ਅਤੇ ਅਸੀਂ ਬੋਲਦੇ ਹੀ ਰਹਿ ਜਾਵਾਂਗੇ, ਸਾਡੇ ਕੋਲ ਲਿਖਣ ਜੋਗੀ ਚੀਜ਼ ਹੀ ਕੋਈ ਨਹੀਂ ਹੋਗੀ, ਹਰ ਚੀਜ਼ ਇੰਪਰਫੈਕਟ ਹੋ ਜਾਏਗੀ। ਗੁਰਮੁਖੀ 'ਚ ਹਰ ਚੀਜ਼ ਸਟੈਂਡਰਡਾਈਜ਼ ਹੋ ਗਈ ਹੋਈ ਹੈ। ਹੁਣ ਉਹੀ ਜ਼ਬਾਨ ਹੈ, ਲੇਕਿਨ ਉਸ ਸਕ੍ਰਿਪਟ 'ਤੇ ਮੁੰਡਿਆਂ ਨੇ ਕੰਮ ਕੀਤਾ ਔਰ ਉਹਨਾਂ ਦੀ ਯੂਥ ਬੜੀ ਪੈਸ਼ਨੇਟ, ਸਪੈਸ਼ਲੀ ਜਿਹੜੀ ਬਾਹਰ ਰਹਿੰਦੀ ਹੈ। ਸਾਨੂੰ ਉੱਥੇ ਜਿਹੜਾ ਮਸਲਾ ਆਉਂਦਾ ਸੀ ਉਹ ਬਿਲਕੁਲ ਜੰਪ ਇਨ ਕਰਦੇ ਸਨ। ਸ਼ਾਹਮੁਖੀ ਸਾਨੂੰ ਮਸਲਾ ਆਉਂਦਾ ਸੀ, ਸਾਨੂੰ ਬੰਦਾ ਹੀ ਹੱਥ ਨਹੀਂ ਸੀ ਆਉਂਦਾ ਵੀ ਕਿਹਦੇ ਕੋਲ ਪੁੱਛੀਏ, ਜਿਹੜਾ ਕਿ IT 'ਚ ਕੰਮ ਕਰ ਰਹੇ ਹੋਵੇ, ਜਿਹਨੇ ਇਹਨਾਂ ਸ਼ਾਹਮੁਖੀ ਫੌਂਟਸ 'ਤੇ ਕੰਮ ਕੀਤਾ ਹੋਵੇ। ਪੰਜਾਬੀ ਦਾ ਆਪਣਾ ਹੁਣ ਕੋਈ ਫੌਂਟ ਹੀ ਨਹੀਂ ਹੈ, ਅਸੀਂ ਸਾਰੇ ਜਿਹੜੇ ਉਰਦੂ ਵਾਲੇ ਨਸਤਾਲੀਕ ਫੌਂਟਸ ਨੇ ਉਹੀ ਅਸੀਂ ਯੂਜ਼ ਕਰ ਰਹੇ। ਸੋ ਇਹ ਜਿਹੜੇ ਚੈਲੰਜਸ ਹੈ ਨੇ, ਇਹ ਬੜੇ ਇਹਨਾਂ ਨੂੰ ਸੋਚਣਾ, ਇਹਨਾਂ ਨੂੰ ਇੱਥੇ ਬਾਰ-ਬਾਰ ਕਹਿਣਾ ਜ਼ਰੂਰੀ ਇਸ ਵਜ੍ਹਾ ਤੋਂ ਹੁੰਦਾ ਕਿ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਜਿਹੜੀ IT ਜਾ ਰਹੀ ਹੈ, ਮੇਰੇ ਆਪਣਾ ਕਿਉਂਕਿ ਬੈਕਗਰਾਊਂਡ ਟੈਲੀਕਾਮ IT ਦਾ, ਇਹ ਵੀ ਉਤਨਾ ਹੀ ਇੰਪੋਰਟੈਂਟ ਹੈ ਜਿਤਨਾ ਸਾਡੀ ਰੋਟੀ ਰੋਜ਼ੀ ਕਮਾਉਣਾ। ਕਿਉਂਕਿ ਅਗਰ ਅਸੀਂ, ਸਾਡੇ ਮੁੰਡੇ, ਸਾਡੀ ਜਨਰੇਸ਼ਨ 'ਚੋਂ ਕੁਝ ਮੁੰਡੇ ਇੱਧਰ ਕੰਮ ਨਹੀਂ ਕਰਨਗੇ, ਚਾਹੇ ਫੁੱਲ ਟਾਈਮ ਜਾਂ ਚਾਹੇ ਐਜ਼ ਏ ਪੈਸ਼ਨ, ਐਜ਼ ਏ ਹੌਬੀ, ਅਤੇ ਹੋ ਸਕਦਾ ਅਸੀਂ ਜ਼ਬਾਨ ਸਾਡੇ ਕੋਲ ਮੇ ਵੀ ਰਹਿ ਜਾਏ, ਲੇਕਿਨ ਅਸੀਂ ਲਿਖਣ ਜੋਗੇ ਨਾ ਰਹੀਏ ਅੱਜ ਤੋਂ 25-30 ਸਾਲ ਬਾਅਦ ਕੰਪਿਊਟਰ ਦੇ ਵਿੱਚ। ਕਿਉਂਕਿ ਜਿਹੜੀਆਂ ਸਾਰੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਸਟੈਂਡਰਡਾਈਜੇਸ਼ਨ ਹੀ ਨਹੀਂ ਦੇਣੀ ਸਾਨੂੰ। ਯੂਨੀਕੋਡ ਕੰਸੋਰਸ਼ੀਅਮ ਜਿਹੜਾ ਉਹ 2 ਸਾਲ ਲੈਂਦਾ ਕੋਈ ਵੀ ਨਵਾਂ ਐਪ, ਮਸਲਾ ਅਗਰ ਅਰੂਨ ਅਸਾ ਪਾਣੀ, ਉਹਨੂੰ ਸਟੈਂਡਰਡਾਈਜ਼ ਕਰਨ ਵਾਸਤੇ, ਤਾਂ ਕਿ ਜਿੱਥੇ ਮਾਈਕਰੋਸਾਫਟ ਦੀ ਵਰਡ, ਪਾਵਰ ਪੁਆਇੰਟ ਐਪਲੀਕੇਸ਼ਨ ਯੂਜ਼ ਹੋਏਗੀ, ਉੱਥੇ ਆਟੋਮੈਟਿਕਲੀ ਤੁਸੀਂ ਇੱਕ ਹੀ ਸਟ੍ਰੋਕ ਨਾਲ ਪਾ ਲਓਗੇ। ਸੋ ਇਹ ਚੈਲੰਜਸ ਨੇ ਜਿਹੜੇ ਜ਼ਬਾਨ ਨਾਲ ਜੁੜੇ ਨੇ, ਜਿਹਨੂੰ ਅਸੀਂ ਸੋਚਦੇ ਨਹੀਂ ਹਾਂ ਕਿ ਜ਼ਬਾਨ ਤਾਂ ਕਰਦੇ ਰਹਿੰਦੇ ਅਸੀਂ, ਉਹਦੇ ਨਾਲ ਜਿਹੜੀ ਰਿਲੇਟਡ ਟੈਕਨੋਲੋਜੀਕਲ ਔਰ ਪ੍ਰਿੰਟਿੰਗ ਦੇ ਇਸ਼ੂਜ਼ ਨੇ ਉਹਨਾਂ ਨੂੰ ਵੀ ਸਮਝਣਾ ਜ਼ਰੂਰੀ ਹੈ ਅਸਾਂ ਸਾਰਿਆਂ ਵਾਸਤੇ, ਤਾਂ ਕਿ ਅਸੀਂ ਕੋਈ ਮਿਹਨਤ ਅੱਲਾ ਕਰਦੇ ਰਹੀਏ ਆਪਣੇ IT ਦੇ ਮੁੰਡਿਆਂ ਦਾ ਵੀ ਕਿੱਥੇ ਵੀ ਕੰਮ ਕਰੇ। ਤੇ ਮੈਂ ਉਹੀ ਗੱਲ ਜਿਹੜੀ ਕਿ ਵਾਨ ਸਾਹਿਬ ਨੇ ਕਿ ਟੈਕਨੋਲੋਜੀ ਜਿਹੜਾ ਗੈਪ ਹੈ ਉਹ ਤੇ ਇੱਕ ਪਾਸੇ ਹੈ, ਦੂਜੇ ਪਾਸੇ ਮੈਂ ਹੁਣੇ ਹੀ ਪਾਣੀ ਸੁਣ ਰਹੀ ਸੀ ਪਿਛਲੇ ਸੈਸ਼ਨ ਵਿੱਚ, ਤੇ ਕਿਉਂਕਿ ਆਪਾਂ ਲਿਖਿਆ ਪਾਣੀ ਨਹੀਂ, ਉਹ ਪਾਣੀ ਹੋ ਕੇ ਰਹਿ ਗਿਆ, ਇਸ ਕਰਕੇ ਲਿਖਣਾ ਬਹੁਤ ਜ਼ਰੂਰੀ ਹੈ। ਤੇ ਦੂਜੀ ਗੱਲ, ਸੁਣਨ ਦੀ ਜ਼ੁਬਾਨ ਦਾ ਤਾਲੁਕ ਪੰਜਾਬ ਵਿੱਚ ਆ ਕੇ ਮੈਨੂੰ ਪਤਾ ਲੱਗਿਆ ਸੁਣਨ ਤੱਕ ਹੀ ਰਹਿ ਗਿਆ। ਤੇ ਮੈਂ 8 ਸਾਲ ਬਾਅਦ ਚੜ੍ਹਦੇ ਪੰਜਾਬ ਵੀ ਗਈ ਪਿਛਲੀ ਗਰਮੀਆਂ ਵਿੱਚ, ਤੇ ਉੱਥੇ ਵੀ ਘਰਾਂ ਵਿੱਚ ਆਈ ਹਾਲ ਹੈ। ਤੁਸੀਂ ਲੀਡ ਕਰ ਰਹੇ ਹੋ ਪੰਜਾਬੀ ਵਿੱਚ, ਲੀਡ ਕਰ ਰਹੇ ਹੋ ਇਨ ਦਾ ਸੈਂਸ ਉਹਦੀ ਡਿਕਲਾਈਨ ਵਿੱਚ, ਉਹਦੇ ਪੰਜਾਬੀ ਬੋਲੀ ਦੇ ਡਿਕਲਾਈਨ ਵਿੱਚ ਤੁਸੀਂ ਲੀਡ ਕਰ ਰਹੇ ਹੋ। ਚੜ੍ਹਦਾ ਪੰਜਾਬੀ ਤੁਹਾਡੇ ਪਿੱਛੇ ਹੀ ਹੈ। ਉੱਥੇ ਕੋਈ ਖਾਸ ਪੰਜਾਬੀ ਦੀ ਗੱਲ ਨਹੀਂ ਹੁੰਦੀ, ਬਾਲ ਅਦਬ ਦੀ ਤਾਂ ਬਿਲਕੁਲ ਗੱਲ ਨਹੀਂ ਹੁੰਦੀ। ਔਰ ਤੁਸੀਂ ਮੇਰੇ ਖਿਆਲ ਉਹਨਾਂ ਨੇ ਦਰਸ਼ਨ ਸਿੰਘ ਆਸ਼ ਅਤੇ ਹਰਸ਼ਿੰਦਰ ਕੌਰ, ਡਾਕਟਰ ਹਰਸ਼ਿੰਦਰ ਕੌਰ ਦਾ ਨਾਂ ਲਿਆ। ਸੋ ਮੈਂ ਸਾਰਿਆਂ ਦਾ ਲਿਟਰੇਚਰ ਪੜ੍ਹਿਆ। ਮੈਂ ਜਦ ਅੱਜ ਦੇ ਲਿਟਰੇਚਰ ਵੱਲ, ਪੰਜਾਬ ਦੇ ਜਿਹੜਾ ਲਿਟਰੇਚਰ ਆ ਰਿਹਾ, ਬਾਲ ਅਦਬ ਆ ਰਿਹਾ ਚੜ੍ਹਦੇ ਪੰਜਾਬ ਦੇ, ਉਹਦੇ ਵੱਲ ਛਾਤੀ ਮਾਰੀ ਅਤੇ ਦੇਖਿਆ ਕਿ ਉਹਨਾਂ ਦੀ ਬੋਲੀ ਜਿਹੜੀ ਹੈ ਉਹ ਹਿੰਦੀ ਨਾਲ ਇੰਨੀ ਰਲ ਗਈ ਹੈ ਕਿ ਪਤਾ ਕਰਨਾ ਮੁਸ਼ਕਿਲ ਹੋ ਜਾਂਦਾ ਕਿ ਪੰਜਾਬੀ ਕਿਹੜੀ ਹੈ, ਹਿੰਦੀ ਕਿਹੜੀ ਹੈ। ਮੇਰਾ ਹਿੰਦੀ ਦਾ ਬੈਕਗਰਾਊਂਡ ਹੈ, ਇਸ ਕਰਕੇ ਮੈਨੂੰ ਸਮਝ ਆਉਂਦਾ ਹੈ ਕਿ ਇਹ ਹਿੰਦੀ ਹੈ, ਪੰਜਾਬੀ ਨਹੀਂ ਹੈ। ਸੋ ਜਦ ਘਰਾਂ ਵਿੱਚ ਜਾ ਕੇ ਗੱਲ ਕਰੋ ਕਿ ਤੁਹਾਡੇ ਬੱਚੇ ਪੰਜਾਬੀ ਜਾਣਦੇ ਆ, ਅਤੇ ਕਈ 2-3 ਕਲਾਸਿਸ ਹੈਗੀਆਂ। ਇੱਕ ਤਾਂ ਜਿਹੜੇ ਪਿੰਡਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣੀ ਆਉਂਦੀ ਹੈ, ਪਰ ਉਹਨਾਂ ਦਾ ਪੰਜਾਬੀ ਲਿਟਰੇਚਰ ਅਦਬ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ। ਔਰ ਪੰਜਾਬੀ ਇਸ ਕਰਕੇ ਬੋਲਣੀ ਆਉਂਦੀ ਹੈ ਕਿਉਂਕਿ ਹਾਲੇ ਤੱਕ ਉਹਨਾਂ ਦੇ ਮਾਂ ਪਿਓ ਅਤੇ ਦਾਦਾ ਦਾਦੀ, ਨਾਨਾ ਨਾਨੀ, ਵੱਡੇ ਵਡੇਰੇ ਪੰਜਾਬੀ ਬੋਲ ਰਹੇ ਨੇ। ਪਰ ਉੱਥੇ ਜਿਹੜਾ TV ਆ ਗਿਆ ਪਿੰਡਾਂ ਵਿੱਚ, ਉਹਦੇ ਵਿੱਚ ਜਿਹੜੀ ਬੱਚਿਆਂ ਦੀ ਪ੍ਰੋਗਰਾਮਿੰਗ ਹੈ ਉਹ ਸਾਰੀ ਹਿੰਦੀ ਔਰ ਅੰਗਰੇਜ਼ੀ ਵਿੱਚ ਹੈ, ਅਤੇ ਉਹ ਬੱਚੇ ਪੂਰੇ ਦਿਨ ਹਿੰਦੀ ਔਰ ਅੰਗਰੇਜ਼ੀ ਦੇ ਸ਼ੋਜ਼ ਵੇਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਜਿਹੜੀ ਜਿੰਨੀ ਬੋਲੀ ਦੇ ਨਾਲ ਸਾਂਝ ਹੈ ਉਹ ਵੀ ਖਤਮ ਹੁੰਦੀ ਜਾ ਰਹੀ ਹੈ। ਜਿਹੜੀ ਦੂਜੀ ਕਲਾਸ ਹੈ, ਜਿਹੜੀ ਸ਼ਹਿਰਾਂ ਵਿੱਚ ਰਹਿੰਦੀ ਹੈ, ਜਿਹੜੇ ਬੱਚੇ ਥੋੜ੍ਹੇ ਬਹੁਤ ਪੰਜਾਬੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਪੰਜਾਬੀ ਪੜ੍ਹਨ ਲਿਖਣ ਦਾ ਐਕਸਪੋਜਰ ਬਿਲਕੁਲ ਨਹੀਂ ਮਿਲਦਾ। ਅਤੇ ਉਹਨਾਂ ਦੇ ਮਾਪਿਆਂ ਨਾਲ ਗੱਲ ਕਰੋ ਕਿ ਤੁਹਾਡੇ ਬੱਚਿਆਂ ਨੂੰ ਪੰਜਾਬੀ ਆਉਂਦੀ ਹੈ, ਅਤੇ ਕਹਿੰਦੇ ਆ ਹਾਂਜੀ ਸਮਝ ਲੈਂਦੇ ਆ, ਥੋੜ੍ਹੀ ਬਹੁਤ ਬੋਲ ਵੀ ਲੈਂਦੇ ਆ। ਉਹ ਉਹਦੇ ਵਿੱਚ ਹੀ ਖੁਸ਼ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਪੰਜਾਬੀ ਬਸ ਇੰਨੀ ਕੁ ਆਉਣੀ ਜ਼ਰੂਰੀ ਹੈ ਕਿ ਬੱਚਿਆਂ ਨੂੰ ਆਪਣੇ ਵੱਡਿਆਂ ਦੇ ਨਾਲ ਗੱਲ ਕਰਨੀ ਆ ਗਈ ਅਤੇ ਬਹੁਤ ਹੈ। ਜਿਵੇਂ ਕਿ ਮੇਰਾ ਵੱਡਾ ਬੇਟਾ, ਮੈਂ ਉਹਨੂੰ ਪੰਜਾਬੀ ਸਿਖਾਈ, ਪਰ ਇੰਨੀ ਕੁ ਕਿ ਉਹ ਪੰਜਾਬੀ ਪੜ੍ਹ ਲੈਂਦਾ, ਲਿਖ ਲੈਂਦਾ, ਉਹ ਪੰਜਾਬ ਜਾ ਕੇ ਪੰਜਾਬੀਆਂ ਨਾਲ ਗੱਲ ਕਰ ਲੈਂਦਾ। ਪਰ ਸਾਡਾ ਚੈਲੰਜ ਵੱਖਰਾ ਸੀਗਾ ਕਿ ਅਸੀਂ ਅਮਰੀਕਾ 'ਚ ਰਹਿੰਦੇ ਆ, ਉੱਥੇ ਅੰਗਰੇਜ਼ੀ ਸੁਣਦੇ, ਅੰਗਰੇਜ਼ੀ ਹਵਾ ਵਿੱਚ ਅੰਗਰੇਜ਼ੀ ਹੈ, ਅਤੇ ਪਰ ਵੀ ਮੈਂ ਇੰਨੀ ਕੁ ਸਿਖਾ ਦਿੱਤੀ ਕਿ ਉਹ ਥੋੜ੍ਹਾ ਬਹੁਤ ਲਿਟਰੇਚਰ ਪੰਜਾਬੀ ਦਾ ਪੜ੍ਹ ਲੈਂਦਾ। ਪਰ ਜਿਹੜਾ ਤੀਜਾ ਕਲਾਸ ਹੈ ਪੰਜਾਬ ਵਿੱਚ, ਜਿਹੜਾ ਕਿ ਐਲੀਟ ਕਲਾਸ ਜਿਹਨੂੰ ਤੁਸੀਂ ਕਹਿੰਦੇ ਹੋ,
ਉਹ ਪੰਜਾਬੀ ਨਾ ਬੋਲ ਸਕਦਾ ਹੈ, ਨਾ ਸਮਝ ਸਕਦਾ ਹੈ, ਨਾ ਉਹਨੂੰ ਪੰਜਾਬੀ ਬੋਲੀ ਦੇ ਨਾਲ ਕੋਈ ਤਾਲੁਕਾਤ ਰੱਖਦਾ ਹੈ। ਇੱਥੇ ਲਾਹੌਰ ਗ੍ਰਾਮਰ ਸਕੂਲ ਵਿੱਚ ਸਾਡੇ ਬਹੁਤ ਰੀਡਿੰਗ ਸੈਸ਼ਨ ਸੀਗੇ, ਅਤੇ ਮੈਂ ਦੋਵੇਂ ਤਬਕਿਆਂ ਦੇ ਬੱਚਿਆਂ ਦੇ ਨਾਲ ਸਾਂਝ ਪਾਉਣੀ ਚਾਹੁੰਦੀ ਸੀਗੀ ਲਹਿੰਦੇ ਪੰਜਾਬ ਵਿੱਚ। ਅਤੇ ਸਰਕਾਰੀ ਸਕੂਲ ਵਿੱਚ ਵੀ ਗਏ ਹਾਂ ਅਤੇ ਐਲੀਟ ਸਕੂਲਸ ਵਿੱਚ ਵੀ ਗਏ ਹਾਂ। ਅਤੇ ਐਲੀਟ ਸਕੂਲਸ ਦੇ ਬੱਚਿਆਂ ਨੂੰ ਜਦ ਪੰਜਾਬੀ ਦੀ ਗੱਲ ਕਰੋ, ਮਾਂ ਬੋਲੀ ਦੀ ਗੱਲ ਕਰੋ ਕਿ ਪੰਜਾਬੀ ਹੈ ਕੀ, ਅਤੇ ਉਹਨਾਂ ਨੂੰ ਜੇ ਮੈਂ ਸਵਾਲ ਪਾਉਂਦੀ ਹਾਂ ਕਿ ਤੁਹਾਡੀ ਮਾਂ ਬੋਲੀ ਕੀ ਹੈ, ਤਾਂ ਸਭ ਤੋਂ ਪਹਿਲਾਂ ਜਵਾਬ ਆਉਂਦਾ ਉਰਦੂ। ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੀ ਮਾਂ ਬੋਲੀ ਪੰਜਾਬੀ ਹੈ। ਜਦ ਉਹਨਾਂ ਨੂੰ ਸਮਝਾਇਆ ਜਾਏ ਕਿ ਪਹਿਲੀ ਬੋਲੀ ਜਿਹੜੀ ਕਿ ਤੁਹਾਡੀ ਮਾਂ ਨੇ ਤੁਹਾਡੇ ਨਾਲ ਗੱਲ ਕੀਤੀ ਹੋਣੀ ਹੈ, ਤਾਂ ਸ਼ਾਇਦ ਉਹ ਸੱਚ ਹੀ ਕਹਿੰਦੇ ਉਹਨਾਂ ਦੀ ਮਾਂ ਨੇ ਉਹਨਾਂ ਦੇ ਨਾਲ ਉਰਦੂ ਵਿੱਚ ਗੱਲ ਕੀਤੀ ਹੋਣੀ ਹੈ। ਚਲੋ ਫਿਰ ਮੈਂ ਉਸ ਤੋਂ ਥੋੜ੍ਹਾ ਪਿੱਛੇ ਗਈ ਅਤੇ ਮੈਂ ਕਿਹਾ ਪਹਿਲੀ ਬੋਲੀ ਜਿਹੜੀ ਤੁਹਾਡੀ ਮਾਂ ਦੇ ਕੰਨਾਂ 'ਚ ਪਈ ਹੋਣੀ ਉਹ ਕਿਹੜੀ ਸੀ? ਫਿਰ ਕਹਿੰਦੇ ਪੰਜਾਬੀ। ਪਰ ਇਹ ਸਵਾਲ ਮੈਂ ਦੂਸਰੇ ਤਰੀਕੇ ਨਾਲ ਜਦ ਬੱਚਿਆਂ ਨੂੰ ਪੁੱਛਿਆ ਕਿ ਪੰਜਾਬੀ ਕਿਹਦੀ ਬੋਲੀ ਹੈ, ਅਤੇ ਮੈਂ ਸੋਚਦੀ ਸੀ ਕਿ ਉਹ ਕਹਿਣਗੇ ਸਾਡੀ ਬੋਲੀ ਹੈ, ਪੰਜਾਬ ਦੇ ਲੋਕਾਂ ਦੀ ਪੰਜਾਬ 'ਚ ਜਿਹੜੇ ਵਸਦੇ ਲੋਕ ਹਨ ਉਹਨਾਂ ਦੀ ਬੋਲੀ ਹੈ। ਪਰ ਬੱਚਿਆਂ ਨੇ ਪਤਾ ਕੀ ਜਵਾਬ ਦਿੱਤਾ? ਸਾਡੇ ਮੁਲਾਜ਼ਮਾਂ ਦੀ ਬੋਲੀ ਹੈ, ਵਰਕਰ ਕਲਾਸ ਦੀ ਬੋਲੀ ਹੈ। ਇਹ ਜਵਾਬ ਮੈਂ ਸੁਣ ਕੇ ਆਈ ਹਾਂ ਹੁਣੇ ਸਕੂਲਾਂ ਤੋਂ, ਅਤੇ ਇਹ ਸੁਣ ਕੇ ਮੈਨੂੰ ਮਤਲਬ ਰੋਣਾ ਆਉਂਦਾ ਹੈ ਕਿ ਪੰਜਾਬੀ ਦੀ ਹਾਲਤ ਆਪਾਂ ਕੀ ਕਰ ਦਿੱਤੀ ਹੈ। ਅਤੇ ਬਾਲ ਅਦਬ ਨਹੀਂ ਰਹੇਗਾ, ਬੱਚਿਆਂ ਨੂੰ ਮਾਵਾਂ ਕਹਾਣੀਆਂ ਪੜ੍ਹ ਕੇ ਨਹੀਂ ਸੁਣਾਉਣਗੀਆਂ, ਬੱਚੇ ਉਹ ਲਿਟਰੇਚਰ ਦੇ ਨਾਲ ਅਦਬ ਦੇ ਨਾਲ ਨਹੀਂ ਜੁੜਨਗੇ, ਅਤੇ ਪੰਜਾਬੀ ਬੋਲੀ ਦਾ ਅੰਤ ਸਮਝੋ ਆਇਆ ਤੇ ਆਇਆ। ਇੱਥੇ ਗੁਰਮੀਤ ਦਾ ਇੱਕ ਬੜਾ ਅੱਛਾ ਕਿ ਬੜੇ ਪਰਫੈਕਟ ਕਿਸਮ ਦੀ ਆਂਟੀ ਦੀ ਤਰ੍ਹਾਂ ਇਹ ਕਹਾਣੀਆਂ ਬੋਲ ਕੇ ਵੀ ਸੁਣਾਉਂਦੇ ਨੇ, ਅਤੇ ਰੀਡਿੰਗ ਇਹਨਾਂ ਦੀ ਬੜੀ ਇੰਟਰਸਟਿੰਗ ਹੁੰਦੀ ਹੈ। ਅਤੇ ਤੁਹਾਨੂੰ ਰਿਸਪੌਂਸ ਕੈਸਾ ਮਿਲਿਆ ਇੱਥੋਂ ਇਸ ਪਾਸੋਂ ਵੀ ਜਿਹੜੇ ਲੋਅਰ ਗ੍ਰਾਮਰ ਵਿੱਚ ਤੁਸੀਂ ਗਏ ਹੋ, ਅਤੇ ਈਸਟਰਨ ਪੰਜਾਬ ਵਿੱਚ ਵੀ ਤੁਹਾਨੂੰ ਜਨਰਲੀ ਬੱਚੇ ਰਿਸਪੌਂਡ ਕੈਸਾ ਕਰਦੇ ਆ ਜਦੋਂ ਤੁਸੀਂ ਕਹਾਣੀ ਸੁਣਾ ਰਹੇ ਹੁੰਦੇ? ਸੋ ਮੈਂ ਆਪਣੇ ਡਾਇਸਪੋਰਾ ਅਮਰੀਕਾ ਦੇ ਐਕਸਪੀਰੀਅੰਸ ਤੋਂ ਗੱਲ ਸ਼ੁਰੂ ਕਰਨੀ ਹੈ। ਸੋ ਜਦ ਮੈਂ ਆਪਣੇ ਬੱਚਿਆਂ ਨੂੰ ਸੁਣਾਉਂਦੀ ਸੀ ਅਤੇ ਉਹ ਤਾਂ ਬਹੁਤ ਖੁਸ਼ ਹੁੰਦੇ ਸੀ, ਇਸ ਕਰਕੇ ਮੈਂ ਦੂਜੇ ਬੱਚਿਆਂ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ। ਅਤੇ ਕਿਤਾਬਾਂ ਜਦੋਂ ਪਹਿਲਾ ਸੈੱਟ 'ਤੇ ਛਪ ਕੇ ਤਿਆਰ ਹੋ ਗਿਆ, 3000 ਕਿਤਾਬਾਂ ਦਾ ਸੈੱਟ, 3 ਕਿਤਾਬਾਂ ਸੀਗੀ, ਸੋ 9000 ਕਿਤਾਬਾਂ। ਪਰ ਉਹਨਾਂ ਨੂੰ ਅੱਗੇ ਕਿੱਦਾਂ ਤੁਰਨ, ਜਿਹਨਾਂ ਵਰਡ ਆਫ ਮਾਊਥ ਦੇ ਥਰੂ 2-4 ਮਹੀਨੇ ਵਿੱਚ ਇੱਕ ਅੱਧ ਸੇਲ ਹੋ ਜਾਣੀ। ਪਰ ਫਿਰ ਜਦ ਮੈਂ ਕਮਿਊਨਿਟੀਜ਼ ਵਿੱਚ ਜਾ ਕੇ, ਅਤੇ ਕਮਿਊਨਿਟੀ ਦਾ ਪੰਜਾਬੀ ਕਮਿਊਨਿਟੀ ਦੇ ਨਾਲ ਇੰਟਰੈਕਸ਼ਨ ਮੇਰਾ ਉਹ ਗੁਰਦੁਆਰਿਆਂ ਦੇ ਥਰੂ, ਅਤੇ ਗੁਰਦੁਆਰਿਆਂ ਦਾ ਵੀ ਉੱਥੇ ਵੀ ਮੈਨੂੰ ਬੜਾ ਚੈਲੰਜ ਆਇਆ, ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਇਹ ਕਿਤਾਬਾਂ ਦਾ ਤਾਲੁਕ ਮਜ਼ਹਬ ਦੇ ਨਾਲ ਨਹੀਂ ਹੈ, ਸਾਡੇ ਵਿਰਸੇ ਦੇ ਨਾਲ, ਸਾਡੇ ਸਾਂਝ ਦੇ ਨਾਲ, ਸਾਡੀ ਧਰਤੀ ਪੰਜਾਬ ਦੀ ਧਰਤੀ ਦੇ ਨਾਲ। ਅਤੇ ਉਹ ਗੁਰਦੁਆਰੇ ਵਾਲੇ ਮੈਨੂੰ ਪੁੱਛਣ ਕਿ ਅਸੀਂ ਕਿਉਂ ਤੁਹਾਨੂੰ ਟਾਈਮ ਦੇਈਏ ਦੀਵਾਨ ਵਿੱਚ ਇਸ ਕੰਮ ਦੇ ਬਾਰੇ ਦੱਸਣ ਦੀ, ਤੁਹਾਨੂੰ ਕਿਉਂ ਸਟੋਰੀ ਟੈਲਿੰਗ ਇੱਦਾਂ ਸਿੱਖੀ ਦੇ ਨਾਲ ਤਾਂ ਕੋਈ ਸੰਬੰਧ ਨਹੀਂ ਹੈ। ਅਤੇ ਉਹ ਵੀ ਮੈਨੂੰ ਥੋੜ੍ਹਾ ਬੈਕਡੋਰ ਐਂਟਰੀ ਕਰਨੀ ਪਈ ਕਿ ਚਲੋ ਸਾਡੇ ਬਾਬੇ ਨਾਨਕ ਨੇ ਪੰਜਾਬੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਲਿਖੀ ਹੈ, ਅਤੇ ਉਹਨਾਂ ਨੂੰ ਕਿ ਬੱਚਿਆਂ ਨੂੰ ਬਾਣੀ ਆਉਣੀ ਚਾਹੀਦੀ ਹੈ, ਬੱਚਿਆਂ ਨੂੰ ਪੰਜਾਬੀ ਆਉਣੀ ਚਾਹੀਦੀ ਹੈ, ਅਤੇ ਚਲੋ ਬੈਕਡੋਰ ਐਂਟਰੀ ਹੋ ਜਾਂਦੀ ਹੈ ਕਿਸੇ ਤਰ੍ਹਾਂ। ਪਰ ਜਦ ਬੱਚਿਆਂ ਦੇ ਨਾਲ ਮੈਂ ਕਨੈਕਟ ਕਰਦੀ ਹਾਂ, ਤੁਹਾਡਾ ਸਵਾਲ ਹੈ ਕਿ ਬੱਚਿਆਂ ਦਾ ਰਿਸਪੌਂਸ ਕਿਸ ਤਰ੍ਹਾਂ, ਅਤੇ ਉਹ ਪਹਿਲੀ ਵਾਰੀ ਜਦ ਬੱਚੇ ਸੁਣਦੇ ਹੈ ਕਹਾਣੀਆਂ, ਅਤੇ ਪੰਜਾਬੀ ਭਾਵੇਂ ਉਹਨਾਂ ਨੇ ਸੁਣੀ ਨਾ ਹੋਵੇ ਆਪਣੇ ਮਾਪਿਆਂ ਕੋਲੋਂ, ਭਾਵੇਂ ਪੜ੍ਹੀ ਨਾ ਹੋਵੇ, ਪਰ ਜਿਹੜੀ ਪੰਜਾਬੀ ਬੋਲੀ ਦੇ ਨਾਲ ਸਾਂਝ ਹੈ ਉਹ ਸਾਡੀ ਰਗਾਂ ਵਿੱਚ ਖੂਨ ਦੇ ਵਾਂਗ ਹੈ। ਅਤੇ ਉਹ ਪਹਿਲੀ ਵਾਰੀ ਸੁਣ ਕੇ ਇੱਥੇ ਵੀ ਜਿਨ੍ਹਾਂ ਨੇ ਸਟੋਰੀ ਟੈਲਿੰਗ ਸੈਸ਼ਨਸ ਅਟੈਂਡ ਕੀਤੇ ਨੇ, ਉਹਨਾਂ ਨੇ ਦੇਖਿਆ ਕਿ ਬੱਚੇ ਭਾਵੇਂ ਉਰਦੂ ਵਿੱਚ ਇੱਥੇ ਪੜ੍ਹ ਰਹੇ ਨੇ, ਤਾਲੀਮ ਅੰਗਰੇਜ਼ੀ 'ਚ ਲੈ ਰਹੇ ਨੇ, ਪਹਿਲੀ ਵਾਰੀ ਉਹ ਚਿੜੀ ਅਤੇ ਪਿੱਪਲ ਦੀ ਕਹਾਣੀ ਸੁਣਦੇ ਸੁਣਦੇ ਅੰਤ ਵਿੱਚ ਉਹਨਾਂ ਨੂੰ ਪੂਰੀ ਕਹਾਣੀ ਯਾਦ ਹੋ ਜਾਂਦੀ ਔਰ ਮੇਰੇ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਨੇ। ਸੋ ਕਹਾਣੀ ਸੁਣਾਉਣ ਦਾ ਤਰੀਕਾ ਵੀ ਹੁੰਦਾ ਹੈ ਉਹਦੇ ਵਿੱਚ, ਪਰ ਉਹਦੇ ਵਿੱਚ ਜਿਹੜੀ ਸਾਡੀ ਬੋਲੀ ਦੀ ਮਿਠਾਸ ਹੈ, ਸਾਡੀ ਬੋਲੀ ਦੀ ਉਹਦੇ ਵਿੱਚ ਜਿਹੜਾ ਬੀਟ ਹੈ, ਉਹਦੀ ਬੋਲੀ ਵਿੱਚ ਜਿਹੜੀ ਧੜਕਣ ਹੈ, ਉਹ ਬੱਚੇ ਸਾਂਝ ਪਾਉਂਦੇ ਨੇ ਉਹਦੇ ਨਾਲ। ਸੋ ਸਾਡੀ ਬੋਲੀ ਬਹੁਤ ਪਾਵਰਫੁਲ ਹੈ, ਬਹੁਤ ਪਿਆਰੀ ਹੈ। ਇਹਦੀ ਜਿਹੜੀ ਪ੍ਰਿੰਟਿੰਗ ਦੀ ਕੁਆਲਿਟੀ ਹੈ ਔਰ ਮੋਟੇ ਗੱਤੇ ਉੱਤੇ ਜਿਹੜੀ ਛਪੀ ਹੈ, ਕਿਉਂ ਜ਼ਰੂਰੀ ਹੈ ਬੱਚਿਆਂ ਲਈ? ਹਾਂਜੀ, ਇਹ ਅਗੇਨ ਉਹ ਫਰੇਮਵਰਕ 'ਤੇ ਆਵਾਂਗੇ, ਜਾਂ ਜੋ ਪਹਿਲੇ ਗੱਲ ਹੋ ਗਈ ਪ੍ਰਿੰਟਿੰਗ ਕੁਆਲਿਟੀ ਦੀ ਜਾਣ ਤੋਂ ਪਹਿਲੇ, ਇਹ ਹੁਣ ਇੱਕ ਵਾਹਿਦ ਪੰਜਾਬੀ ਦੀ ਕਿਤਾਬ ਹੈ ਜਿਹੜੀ ਲਮਜ਼ ਨੇ ਜਾਂ ਅਸਾਂ ਇੱਥੇ ਲਾਹੌਰ ਵੀ ਲਾਂਚ ਕੀਤੀ ਹੈ ਔਰ ਇਹ ਚੰਡੀਗੜ੍ਹ ਵੀ ਲਾਂਚ ਹੋਈ ਹੈ। ਸੋ ਇਹ ਚੜ੍ਹਦੇ ਪੰਜਾਬ ਵਿੱਚ ਵੀ ਲਾਂਚ ਹੋਈ ਹੈ, ਇਹ ਲਹਿੰਦੇ ਪੰਜਾਬ ਵਿੱਚ ਵੀ ਲਾਂਚ ਹੋਈ ਹੈ। ਇਹਦੇ ਵਿੱਚ ਇੱਕ ਪਾਸੇ ਸ਼ਾਹਮੁਖੀ ਹੈ, ਦੂਜੇ ਪਾਸੇ ਗੁਰਮੁਖੀ ਹੈ, ਔਰ ਦਰਮਿਆਨ ਵਿੱਚ ਅੰਗਰੇਜ਼ੀ ਹੈ।
ਸੋ ਅਸੀਂ ਜਿਹੜੀ ਗੱਲ ਕਰ ਰਹੇ ਸਾਂ ਕਨੈਕਟੀਵਿਟੀ ਦੀ ਜਾਂ ਸਾਂਝ ਦੀ ਜਾਂ ਲੋਕਾਂ ਦੀ ਜਾਂ ਉਹ ਸਾਰੀ ਵੰਡ ਦੇ ਪ੍ਰੋਸੈਸ ਦੀ, ਉਹਦੇ ਵਿੱਚ ਹੁਣ ਇੱਕ ਇਹ ਹੀ ਜ਼ਰੀਆ ਰਹਿ ਗਿਆ ਕਿ ਜਿਹੜੀ ਸਾਡੀ ਕਲਚਰਲ ਹੈਰੀਟੇਜ ਹੈ ਜਾਂ ਸਾਡਾ ਜਿਹੜਾ ਪਿਛੋਕੜ ਹੈ, ਜਿਹੜਾ ਇਕੱਠਾ ਹੈ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਜੋੜਿਆ ਜਾਏ, ਕਿਉਂਕਿ ਇਹ ਲੜਾਈਆਂ ਅਤੇ ਜੰਗਾਂ ਤੇ ਸਾਰੀ ਦੁਨੀਆ ਕਰਦੀ ਜਾ ਰਹੀ ਹੈ। ਔਰ ਜਿਹੜਾ ਰਿਡਕਸ਼ਨਿਜ਼ਮ, ਆਈਸੋਲੇਸ਼ਨਿਜ਼ਮ ਹੈ, ਜਿਹੜਾ ਕਿ ਹੁਣ ਗਲੋਬਲ ਫਨਾਮਨਾ ਵੀ ਬਣ ਗਿਆ, ਉਹਨੂੰ ਤੋੜਨ ਦੇ ਸਾਫਟ ਮੈਥਡਸ ਵੀ ਹੈ ਨੇ, ਔਰ ਉਹ ਹੈ ਕਨੈਕਟੀਵਿਟੀ ਲੋਕਾਂ ਦੀ, ਇਨਸਾਨਾਂ ਦੀ, ਜ਼ਬਾਨਾਂ ਦੀ ਔਰ ਖਿਆਲਾਤ ਦੀ ਜਿਹੜੀ ਕਨੈਕਟੀਵਿਟੀ ਹੈ। ਸੋ ਇਹ ਇੱਕ ਤਾਂ ਗੱਲ ਸੀ। ਦੂਸਰਾ ਜਿਹੜਾ ਪ੍ਰਿੰਟਿੰਗ ਕੁਆਲਿਟੀ ਹੈ, ਵੇਖੋ ਨਾ, ਜਿਹੜੀ ਅੰਗਰੇਜ਼ੀ ਦੀ ਕਿਤਾਬ ਛਪਦੀ, ਹੁਣ ਇੱਕ ਲੈਂਗੁਏਜ ਜਿਹੜਾ ਇੱਕ ਕਲਾਸ ਕੁਐਸਚਨ ਤਾਂ ਹੈ ਹੀ ਹੈ ਨਾ, ਜਿਹੜਾ ਪੰਜਾਬੀ ਜ਼ਬਾਨ ਦਾ ਬੇਸਿਕ ਸਵਾਲ ਹੈ, ਉਹਨੂੰ ਭਾਵੇਂ ਜਿੰਨੀ ਮਰਜ਼ੀ ਅਸੀਂ ਪੋਸਟ ਕਲੋਨੀਅਲ ਡੀਕਨਸਟਰਕਸ਼ਨ ਕਰ ਲਈਏ ਜਾਂ ਕਲੋਨੀਅਲਿਸਟਾਂ ਨਾਲ ਜੋੜ ਦਈਏ, ਅੱਜ ਦੀ ਐਗਜ਼ਿਸਟਿੰਗ ਰਿਐਲਿਟੀ ਦੇ ਵਿੱਚ ਉਹ ਇੱਕ ਕਲਾਸ ਕੁਐਸਚਨ ਹੈ ਕਿ ਇੱਕ ਕਲਾਸ ਹੈ ਜਿਹੜੀ ਪੰਜਾਬੀ ਬੋਲਦੀ ਹੈ, ਔਰ ਉਹ ਵੀ ਇਸ ਤੋਂ ਬੋਲਦੀ ਹੈ ਜਿਸਦੀ ਮਜਬੂਰੀ ਹੈ ਬੋਲਣੀ। ਜਿਤਨੀ ਤੇਜ਼ੀ ਨਾਲ ਸਾਡੇ ਜਿਹੜੇ ਮਾਰਕਸਿਸਟ ਕਹਿੰਦੇ ਸਨ ਨਾ, ਸਬਾਲਟਰਨ ਅਤੇ ਥੱਲੇ ਤੋਂ ਇਨਕਲਾਬ ਲੈ ਕੇ ਅਸੀਂ ਆਵਾਂਗੇ, ਉਹ ਜ਼ਬਾਨ ਦਾ ਵੀ ਸੀ ਅਤੇ ਬਾਕੀ ਵੀ ਉਹ ਲੱਥਣ ਵਾਲਾ ਸੀ। ਤੁਸੀਂ ਇਹ ਵੇਖ ਲਵੋ ਕਿ ਜਿਤਨੀ ਤੇਜ਼ੀ ਨਾਲ ਛੋੜੀ ਹੈ ਜ਼ਬਾਨ ਇਸ ਕਲਾਸ ਨੇ, ਜਿਹੜੀ ਕਿ ਵਰਕਿੰਗ ਕਲਾਸ ਹੈ, ਐਲੀਟ ਤਾਂ ਅਜੇ ਵੀ ਸਮਝਦੀ ਕਿ ਵਰਕਿੰਗ ਕਲਾਸ ਦੀ ਜ਼ਬਾਨ ਹੈ, ਲੇਕਿਨ ਜਿੰਨੀ ਤੇਜ਼ੀ ਨਾਲ ਉਹ ਛੋੜ ਰਹੀ ਹੈ ਨਾ, ਔਰ ਲੋਅਰ ਮਿਡਲ ਕਲਾਸ ਇਸ ਜ਼ਬਾਨ ਨੂੰ, ਪੰਜਾਬੀ ਨੂੰ, ਆਪਣੇ ਇਕਨੋਮਿਕ ਸਰਵਾਈਵਲ ਵਾਸਤੇ, ਔਰ ਉਹਨਾਂ ਨੂੰ ਬਲੇਮ ਨਹੀਂ ਕਰ ਰਹੇ ਸੀ। ਜ਼ਾਹਿਰ ਹੈ ਕਿ ਇਕਨੋਮਿਕ ਸਰਵਾਈਵਲ ਜਿਹੜਾ ਉਹ ਪਹਿਲਾ ਕੁਐਸਚਨ ਹੈ ਜ਼ਿੰਦਗੀ ਦੇ ਵਿੱਚ। ਸੋ ਜਿਹੜੀ ਪ੍ਰਿੰਟਿੰਗ ਕੁਆਲਿਟੀ ਵੀ ਉਹਦੇ ਨਾਲ ਲਿੰਕ ਸੀ ਕਿ ਜੀ ਪੰਜਾਬੀ ਦੇ ਜਿਹੜੇ ਬੱਚੇ ਨੇ, ਉਹਨਾਂ ਨੂੰ ਕਿਹਾ ਅਸਾਂ ਸਾਰੀ ਉਮਰ, ਭਾਵੇਂ ਉਹ ਜਿਹੜੇ ਵੀ ਬੱਚੇ ਨੇ ਜਿਸ ਕਲਾਸ ਤੋਂ ਵੀ ਬਿਲੋਂਗ ਕਰਦੇ ਨੇ, ਕਿਹਾ ਅਸਾਂ ਸਾਰੀ ਉਮਰ ਉਹਨਾਂ ਨੂੰ ਮਾੜੀਆਂ ਔਰ ਗੰਦੇ ਕਾਗਜ਼ 'ਤੇ, ਔਰ ਜਿਹਨੂੰ ਰਫ ਕਾਪੀਆਂ ਸਾਡੇ ਜ਼ਮਾਨੇ 'ਚ ਪਿੰਕ ਕਲਰ ਦੀਆਂ, ਗੁਲਾਬੀ ਰੰਗ ਦੀਆਂ ਹੁੰਦੀਆਂ ਸਨ, ਕਿ ਗੰਦੀ ਗ੍ਰਾਫਿਕਸ ਦੇ ਨਾਲ ਔਰ ਇੱਕ ਗੰਦੇ ਕੰਟੈਂਟ ਦੇ ਨਾਲ ਔਰ ਬੁਰੇ ਜਿਹੇ ਫੌਂਟ ਦੇ ਨਾਲ ਔਰ ਅਜੀਬੋ ਗਰੀਬ ਪ੍ਰਿੰਟਿੰਗ ਜਿਹਦੇ ਉੱਤੇ ਅਖਬਾਰੀ ਕਾਗਜ਼ ਛਾਪਿਆ ਜਾਂਦਾ, ਉਸ ਤਰ੍ਹਾਂ ਦੀਆਂ ਕਿਤਾਬਾਂ ਦੇ ਨਾਲ ਅਸਾਂ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ। ਸੋ ਇਹ ਵੀ ਸਾਡਾ ਇੱਕ ਡਿਨਾਇਲ ਸੀ ਉਸ ਸਾਰੇ ਪ੍ਰੋਸੈਸ ਦਾ ਕਿ ਇਹਨੂੰ ਅਸੀਂ ਕਲਾਸ ਨਾਲ ਬਿਲਕੁਲ ਕਨੈਕਟ ਨਹੀਂ ਕਰਨਾ। ਅਸੀਂ ਆਪਣੇ ਪੰਜਾਬੀ ਮੁੰਡਿਆਂ ਨੂੰ, ਬੱਚਿਆਂ ਨੂੰ, ਬਾਲਾਂ ਨੂੰ ਵੀ ਉਸੇ ਲੈਵਲ ਦੀ ਪ੍ਰੋਡਕਸ਼ਨ ਦੇਵਾਂਗੇ ਜਾਂ ਪ੍ਰੋਡਕਟ ਦੇਵਾਂਗੇ, ਕੰਟੈਂਟ ਜਿਹਦਾ ਚੰਗਾ ਹੋਏਗਾ ਹੀ ਹੋਏਗਾ, ਲੇਕਿਨ ਜਿਹਦੀ ਪ੍ਰਿੰਟਿੰਗ ਕੁਆਲਿਟੀ ਵੀ ਇੰਟਰਨੈਸ਼ਨਲਾਈਜ਼ਡ ਹੋਏਗੀ। ਬਲਕਿ ਇੰਟਰਨੈਸ਼ਨਲ ਜਿਹੜੀਆਂ ਕਿਤਾਬਾਂ ਜਿਨ੍ਹਾਂ ਲੋਕਾਂ ਨੇ ਵੇਖੀਆਂ ਨੇ, ਔਰ ਮੈਂ ਜ਼ਾਹਿਰ ਤੁਹਾਨੂੰ ਵਿਖਾਈਆਂ ਵੀ ਹੈ ਨੇ, ਇਹ ਜਿਹੜੀਆਂ ਮੈਂ ਰਹਿਣਾ ਇਤਨੇ ਸਾਲਾਂ ਤੋਂ ਉੱਥੇ, ਇਹ ਜਿਹੜੀ ਕਿਤਾਬਾਂ ਅਸੀਂ ਆਪਣੇ ਬੱਚਿਆਂ ਵਾਸਤੇ ਅੰਗਰੇਜ਼ੀ ਵਾਲੀਆਂ ਛਾਪਦੇ ਹਾਂ, ਉਸ ਤੋਂ ਵੀ ਬਿਹਤਰ ਛਾਪੀਆਂ ਗਈਆਂ ਨੇ। ਸੋ ਇਹ ਇੰਪੋਰਟੈਂਟ ਸੀ। ਜਿਹੜਾ ਮੇਨ ਪਿੱਛੇ ਥਾਟ ਪ੍ਰੋਸੈਸ ਸੀ, ਉਹ ਇਹ ਹੀ ਸੀ ਕਿ ਅਸਾਂ ਇਹ ਕਿਤਾਬ ਪੰਜਾਬੀ ਬੱਚਿਆਂ ਨੂੰ ਵੀ ਉਸੇ ਕੁਆਲਿਟੀ ਦੇਣੀ ਹੈ ਜਿਸ ਵਿੱਚ ਅੰਗਰੇਜ਼ੀ ਵਾਲੇ ਔਰ ਇੰਟਰਨੈਸ਼ਨਲ ਸਟੈਂਡਰਡ 'ਤੇ ਯੂਰਪੀਅਨਸ ਔਰ ਅਮੈਰੀਕਨਸ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਦੀਆਂ ਕਿਤਾਬਾਂ ਦਿੰਦੇ ਨੇ। ਔਰ ਇਹਨੂੰ ਅਸਾਂ, ਔਰ ਜਿਹੜੇ ਗੁਰਮੀਤ ਗੱਲ ਕਰ ਰਹੇ ਸਨ ਕਿ ਅਸਾਂ ਇਹਨੂੰ ਸਿਰਫ ਟਾਰਗੇਟ ਨਹੀਂ ਕੀਤਾ ਕਿ ਐਲੀਟ ਸਕੂਲਾਂ ਵਾਸਤੇ, ਜਾਂ ਅਸੀਂ ਹਰ ਜਿੱਥੇ ਸਾਨੂੰ ਓਪਰਚੁਨਿਟੀ ਮਿਲੀ ਹੈ ਪਬਲਿਕ ਸਕੂਲਾਂ ਦੇ ਵਿੱਚ, ਪ੍ਰਾਈਵੇਟ ਸਕੂਲਾਂ ਦੇ ਵਿੱਚ, ਬਲਕਿ ਅਸਾਂ ਤਾਂ ਪੁਲਿਸ ਵਾਲਿਆਂ ਨੂੰ ਵੀ ਕਿਤਾਬਾਂ ਦਿੱਤੀਆਂ ਨੇ ਜਿਹੜੇ ਸਾਡੇ ਨਾਲ ਫਿਰ ਟੁਰ ਰਹੇ ਸਨ। ਸੋ ਸਾਡਾ ਮੇਨ ਪਰਪਜ਼ ਇਹ ਸੀ। ਬਲਕਿ ਇਹਨਾਂ ਨੂੰ ਮੇਰੇ ਖਿਆਲ ਇਸ ਤੋਂ ਬਾਅਦ ਕੁਐਸਚਨ ਆਨਸਰ ਲਵਾਂਗੇ। ਇਹਨਾਂ ਦੀ ਜਿਹੜੀ ਪਹਿਲਾ ਇੰਟਰੈਕਸ਼ਨ ਸੀ ਇੱਥੇ ਆਉਣ ਦਾ, ਇੱਕ ਟੈਕਸੀ ਡਰਾਈਵਰ ਦੇ ਨਾਲ ਪੰਜਾਬੀ ਲੈਂਗੁਏਜ ਦੇ ਨਾਂ 'ਤੇ, ਉਹ ਉੱਥੋਂ ਇਹ ਸਾਰਾ ਜਿਹੜਾ ਨਾ ਇਹ ਪ੍ਰੋਸੈਸ ਸ਼ੁਰੂ ਹੋਇਆ, ਜਿਹੜਾ ਇਹਨਾਂ ਦਾ ਪੈਸ਼ਨੇਟ ਐਟੀਟਿਊਡ ਹੈ ਪੰਜਾਬੀ ਦਾ। ਔਰ ਇੱਕ ਹੋਰ ਗੱਲ ਕਰਨੀ ਬੜੀ ਜ਼ਰੂਰੀ ਹੈ ਮੇਰੇ ਆਪਣੇ ਵਾਸਤੇ ਵੀ, ਕਿ ਮੈਂ ਬਹੁਤ ਅਰਸੇ ਤੋਂ ਪੰਜਾਬੀ 'ਚ ਵੀ 21 ਸਾਲ ਤੇ ਮੈਨੂੰ ਹੋ ਗਏ ਨੇ ਨਾਲ ਜੁੜਿਆ ਹੋਇਆ। ਮੈਂ ਕੋਈ ਬੰਦਾ ਪੰਜਾਬੀ ਦੇ ਬਾਰੇ 'ਚ ਇਤਨਾ ਓਨੈਸਟ ਔਰ ਇਤਨਾ ਸਿੰਸੀਅਰ ਨਹੀਂ ਵੇਖਿਆ ਦੋਨਾਂ ਪਾਸੇ, ਔਰ ਈਵਨ ਡਾਇਸਪੋਰਾ ਦੇ ਵਿੱਚ, ਜਿਤਨੀ ਗੁਰਮੀਤ ਕੌਰ ਹੈ। ਕਿ ਜਿਸ ਤਰੀਕੇ ਨਾਲ, ਔਰ ਮੇਰਾ ਖਿਆਲ ਹੈ ਹੀ ਡਿਜ਼ਰਵਸ ਮਚ ਮੋਰ ਦੈਨ ਜਿੰਨਾ ਇਹਨਾਂ ਨੇ ਕਰ ਲਿਆ, ਕਿ ਜਿਤਨੀ ਡੈਡੀਕੇਸ਼ਨ ਹੁੰਦਾ ਨਾ, ਕਿ ਅਸੀਂ ਜਿਹੜਾ 24 ਘੰਟੇ ਸੋਚਦੇ ਹੀ ਪੰਜਾਬੀ ਦੇ ਬਾਰੇ 'ਚ ਔਰ ਪੰਜਾਬੀ ਜ਼ਬਾਨ ਦੇ ਬਾਰੇ 'ਚ, ਔਰ ਬਿਯੋਂਡ ਬਾਰਡਰਸ ਅਪਰੋਚ ਹੈ, ਉਹ ਬਿਯੋਂਡ ਰਿਲੀਜਨਸ ਅਪਰੋਚ ਹੈ। ਅਸੀਂ ਗਏ ਹਾਂ ਜਦੋਂ ਗੁਰੂ ਨਾਨਕ ਪ੍ਰਾਇਮਰੀ ਸਕੂਲ ਵਿੱਚ, ਅਤੇ ਅਸੀਂ ਉੱਥੇ ਜਿਹੜੇ ਕ੍ਰਿਸਚੀਅਨ ਦੇ ਮੁੰਡੇ ਸਨ, ਜਿਹੜੇ ਹਿੰਦੂਆਂ ਦੇ ਮੁੰਡੇ ਸਨ, ਸਿੱਖਾਂ ਮੁਸਲਮਾਨਾਂ ਦੇ ਸਾਰੇ ਪੜ੍ਹ ਰਹੇ ਸਨ ਉਸ ਕਲਾਸ ਵਿੱਚ। ਅਸੀਂ ਸਾਰਿਆਂ ਨੂੰ ਕਿਤਾਬਾਂ ਦਿੱਤੀਆਂ ਨੇ। ਔਰ ਇਹ ਕਿਉਂਕਿ ਇਹ ਪੰਜਾਬ ਦੀ ਨਾ ਅਸੀਂ ਭੁੱਲ ਜਾਂਦੇ ਹਾਂ ਬੜੀ ਛੇਤੀ, ਜੋ ਵੰਡ ਵਿੱਚ ਹੋਇਆ ਔਰ ਜਿਸ ਤਰੀਕੇ ਨਾਲ ਕਮਿਊਨਲਿਜ਼ਮ ਫੈਲਿਆ, ਕਿ ਪੰਜਾਬ ਉਹ ਖਿੱਤਾ ਸੀ ਇਸ ਸਾਰੇ ਖਿੱਤਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਜ਼ਿਆਦਾ ਓਪਨ ਔਰ ਇਨਕਲੂਸਿਵ ਸੀ, ਜਿਹਦੇ ਵਿੱਚ ਸਾਰੇ ਮਜ਼ਹਬ ਔਰ ਲੋਕ ਆਉਂਦੇ ਸਨ। ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਤਾਂ ਖੈਰ ਲੰਬੀ ਕਹਾਣੀ। ਸੋ ਇਹ ਇੱਕ ਪੁਆਇੰਟ ਸੀ ਜੀ ਜਿਹੜਾ ਪ੍ਰਿੰਟਿੰਗ ਕੁਆਲਿਟੀ ਦਾ, ਕਿ ਅਸੀਂ ਉਹੀ ਕੁਆਲਿਟੀ ਦੇਣਾ ਚਾਹ ਰਹੇ ਸਾਂ ਜਿਹੜੀ ਕਿ ਇੰਟਰਨੈਸ਼ਨਲ ਲੈਵਲ ਦੀ ਕੁਆਲਿਟੀ ਹੈ, ਤਾਂ ਕਿ ਅਸੀਂ ਆਪਣੇ ਆਪ ਨੂੰ ਤੇ ਫੇਸ ਕਰ ਸਕੀਏ ਜਦੋਂ ਸਾਡੇ ਆਪਣੇ ਹੱਥ 'ਚ ਕਿਤਾਬ ਆਏ।
मेरी बेटी 12 साल की हुण वड्डी हो गई है, इस एज ग्रुप तो बाहर निकली, लेकिन मैं उन्हें पूछा सी कि कैसी उन्हें बड़ी पसंद की थी। मैं क्या तस्वीरां कैसियां लगदियां, कहंदी बहुत अच्छियां, क्योंकि बच्चे जिहड़े आ वो सिर्फ किताब पढ़ते नहीं, वो वेखते भी नहीं। सो वो बड़ा मेरे ख्याल जरूरी है। और हुण असीं ये करदे हैं कि कोई सवाल अगर तुसीं करना चाहो। सर मेरा नाम राय शहर यार खरल है, मैं राय अहमद खां खरल की 5वीं पीढ़ी तो हाँ। तो मेरा गुरमीत साहबा नूं सवाल है कि जिहड़ी साडी पंजाबी है, जिस तरह अवान साहब बोल रहे हैं वो जांगलूस या जांगली पंजाबी, बाकी जिहड़ी हुण मैं शहरी पंजाबी, तो इहदी जिहड़ी वंड है इनू जे इकट्ठियां करना होवे या इहदा कुछ है तुहाडे ज़हन च कोई उन्होंने कॉन्सैप्ट कहांगा तो वो भी दस दो। तो बाकी अवान साहब ने या कि साड़ी जिहड़ी पंजाब सिंध च सिंधी पढ़ाई जाती, बड़ा पुराना सवाल है, तो साढ़े इत्थे जिहड़ा है वो वर्क काम हो रहा है या नहीं? साडी बोली वंडी नहीं हुई है, साडी बोली बहुत अमीर है। तो जिहड़ा अपने सरगोधे का जिहड़ा लहजा है और दुआबे का जिहड़ा लहजा है, पोठोहार का है, वो सारी साडी बोली नूं अमीर बनाउंदा है। तो जिहड़ी मेरी कहानियां दी किताबां, मेरी बातां, वो सिर्फ चढ़दे पंजाब दी डायलैक्ट्स दे नाल ताल्लुक नहीं रखदियां। ए वाली जिहड़ी मेरी किताब है, यह शाहमुखी विच नहीं आई है, तो ये पोठोहार की वनगी तुहानूं मिलेगी सुनन। मैं चट गया तो पट आसां, राजकुमारी विआह के विखासां। तो मैं काफ़ी मैं पंजाबी जिन्ना भी लोक साहित, बाल अदब, फोक लिटरेचर के नाल ताल्लुक रखता है, मैं काफ़ी रिसर्च किया, कलैक्ट किया। ਉਹਦੇ ਵਿੱਚ मैं बहुत तरीके दियाँ कहानियाँ चुनियाँ, तो उन्हों का जोड़ा फ्लेवर है, उन्हों का लहजा है, वो बरकरार रखिया। तो मैं पंजाबी जुबान नूं इकट्ठे करके एक बहुत सोहना जिदा गुलदस्ता होंदा है, वो बच्चों के वास्ते पेश करना चाहुंदी हाँ। ये सारे सवाल या सारियां औकड़ां या मसले मुसीबतां जिहड़ियां सानूं आईयां ने इस किताब विच, वो साडियां मुसीबतां नहीं ने, वो पंजाबी दियां मुसीबतां ने। सो एक क्वेश्चन जिहड़ा हुण इकोनॉमी तो बियॉन्ड है, थोड़ा जिहा वो आइडेंटिटी का क्वेश्चन है, और वो डकदी नहीं तुहाडी इकनॉमिक राइज नूं या क्लास चेंज नूं। चंगा कीता तुसीं डिस्ट्रीब्यूशन की गल कीती है, तुसीं भी कीती सी। अच्छा, एक किताब दे उत्ते एक लिखिआ है कि अनडिवाइडेड एडिशन, शायद हाँ जी अनडिवाइडेड पंजाब एडिशन, शायद जिहड़े इत्थे कुछ पब्लिशर ने उन्होंने पोलिटिकली बड़ा एक्सप्लोसिव ही लगता है कि भी है पता नहीं की डर जाते कि अनडिवाइडेड पंजाब तो। लफज जी हाँ, मैं दसदा उस तो बाद गुरमीत गल करते हैं। ये अनडिवाइडेड मतलब जो डिवाइड हो गया, वड्डिया गया, लेकिन वो हैरीटेज जी हुण अनडिवाइड वड ऐसा वंड की और वड्डण की किन्नी गल की। इसके बावजूद अमरजीत इत्थे बैठा रो रहा सी, साडे बंदे जाते हैं उन्होंने रोना आ जाता जो उत्थे अफजल तौसीफ ने लिखिया अपनी किताबों के, हालांकि उहदियां कज़नां मारियां गई, और जो अपने पिंड गई तो की हाल होंदा सी, वो अमृत प्रीतम के घर रहिंदी सी। मतलब एक लुधियाने जो अनवर अली ने गवाचियां गल्लां जिहड़ियां उहदे विच की कुछ नहीं लिखिया उन्हें, और किस तरीके नाल कुलवंत सिंह विरक शेखुपुरे तो गया जदों दिल्ली दे विच, ते उहदियां तुसीं कहानियां पढ़ो, तुहानूं पता लगदा कि किस तरीके नाल उन्हें फील। सो जिहड़े बंदे इत्थों पुट के उधर गए ने या उधरों आए ने, वो सारा कुछ होने के बावजूद 70 साल बाद भी वो वंड उस तरह दिलों च नहीं पै सकी ना, स्टेट इंस्टीट्यूशन का अपना। सो ये भी जो अनडिवाइडेड है, एक क्लेम है कि भाई डिवाइड तो हो चुके, असीं कह रहे हैं कि सिर्फ जी बोली की कल्चर की सांझ है इंसानों की। हुण सानूं कहो कि असीं बंदे भी नहीं है, इंसान भी नहीं है, हुण असीं अमरीका नाल असीं भी इंसान है तो भी इंसान ने, असीं हुण इंसानियत की गल करिए तो वो भी फिर मतलब इस पोलिटिकल क्वेश्चन के अंदर आ जाएगी। सो ये भी समझने की लोड़ है कि सांझा पंजाब इस तो क्या गया कि साडा हैरीटेज, साडी जबान सब। हुण बाबा नानक नूं की करिए असीं, हुण तुसीं चलो दसो, मतलब उत्थे जी ईस्ट पंजाब है सारे सिख उत्थे ने, तो बाबा नानक कित्थे है, तो ये हुण की है? सो ये सांझ नहीं है, वो सारी उत्थों उन्हों का मक्का है, असीं जाने इत्थों जिथे जिवें हाजी करन। सो हाँ जी, इन्हां गल्लां नूं समझण दी बहुत ज़रूरत है। इनू बड़े ही सतही लैवल ते साडे लोग सोचते हैं, स्पैशली वो जिहड़े कि बिजनेस जिन्होंने थ्रैट होंदी है कि पता नहीं साडा बिजनेस अंपायर जी शेक हो जाएगी कि पता नहीं असां की कर दिता। सिंपल जी, सीधी जी, स्ट्रेट फॉरवर्ड जी गल होंदी है। और यही वजह कि असीं जिथे अपने हुए हैं हर हिसाब उत्थे अपने हुए, साडे जे प्रोफैशनल नूं भी नस के जाना पैंदा इत्थों,
ਨੌਕਰੀ ਵਾਸਤੇ ਔਰ ਥੋੜ੍ਹੀ ਜਿਹੀ ਮੇਰਾ ਖਿਆਲ ਹੈ ਲਿਬਰਟੀ ਵਾਸਤੇ ਪਰਹੈਪਸ। ਮੈਂ ਥੋੜਾ ਜਿਹਾ ਡਿਫਰ ਕਰਦੀ ਹਾਂ ਵਾਣ ਸਾਹਿਬ ਤੋਂ। ਮੈਂ ਅਨਡਿਵਾਈਡਡ ਪੰਜਾਬ ਦੀ ਗੱਲ ਕਰਦੀ ਹਾਂ ਅਤੇ ਉਸ ਅਨਡਿਵਾਈਡਡ ਪੰਜਾਬ ਦੀ ਗੱਲ ਕਰਦੀ ਹਾਂ ਜੋ ਸਾਂਝਾ ਹੈ ਸਾਡਾ ਹਲੇ ਵੀ। ਸਾਡੀ ਬੋਲੀ ਵੀ ਸਾਂਝੀ ਹੈ, ਸਾਡੀ ਮਿੱਟੀ ਵੀ ਸਾਂਝੀ ਹੈ, ਸਾਡੀ ਹਵਾ ਵੀ ਸਾਂਝੀ ਹੈ, ਸਾਡਾ ਪਾਣੀ ਵੀ ਸਾਂਝਾ ਹੈ, 5 ਦਰਿਆਵਾਂ ਦਾ ਪਾਣੀ। ਸਾਡੇ ਪੰਛੀ ਵੀ ਸਾਂਝੇ ਨੇ, ਸਾਡੇ ਜਨੌਰ ਵੀ ਸਾਂਝੇ ਨੇ, ਸਾਡੇ ਰੁੱਖ ਵੀ ਸਾਂਝੇ ਨੇ, ਸਾਡੇ ਫੁੱਲ ਵੀ ਸਾਂਝੇ ਨੇ। ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਵੰਡ ਲਾਂਗੇ? ਜਿਹੜਾ ਸਾਡਾ ਪੰਜਾਬੀ ਔਰ ਇਹਦਾ ਬਾਲ ਅਦਬ ਦੇ ਹਵਾਲੇ ਨਾਲ ਕੰਮ ਹੈ, ਉਹ ਅਗਰ ਪੂਰੀ ਦੁਨੀਆ 'ਚ ਦੇਖਿਆ ਜਾਵੇ ਤਾਂ ਵਿਜ਼ੂਅਲਾਈਜੇਸ਼ਨ ਦਾ ਦੌਰ ਹੈ। ਔਰ ਜਿਹੜਾ ਖਸੂਸਨ ਬੱਚਿਆਂ ਦੇ ਕੰਮ ਹੈ ਉਹ ਬਹੁਤਾ ਜ਼ਿਆਦਾ ਵਿਜ਼ੂਅਲਾਈਜੇਸ਼ਨ, ਕਾਰਟੂਨਸ ਔਰ ਇਸ ਹਵਾਲੇ ਨਾਲ ਹੋ ਰਿਹਾ ਜੀ। ਔਰ ਉਹਦੇ ਵਿੱਚ ਵੀ ਅਗਰ ਤੁਸੀਂ ਪੂਰੇ ਪਾਕਿਸਤਾਨ ਦਾ ਵੀ, ਇੰਡੀਆ ਦਾ ਵੀ ਦੇਖਿਆ ਜਾਵੇ ਤਾਂ ਉਹਦੇ ਵਿੱਚ ਰਿਲੀਜੀਅਸ ਆਸਪੈਕਟ ਜ਼ਿਆਦਾ ਹੈ। ਅਗਰ ਅਸੀਂ ਇਹ ਸਟੋਰੀਜ਼ ਨੂੰ, ਇਹਨਾਂ ਚੀਜ਼ਾਂ ਨੂੰ ਅਸੀਂ ਵਿਜ਼ੂਅਲਾਈਜ਼ ਕਰੀਏ ਔਰ ਜਿਸ ਤਰੀਕੇ ਨਾਲ ਇੰਡੀਅਨ ਪੰਜਾਬੀ ਸਿਨੇਮਾ ਇਸ ਤਰ੍ਹਾਂ ਪ੍ਰਮੋਟ ਹੋ ਰਿਹਾ ਹੈ, ਇਸ ਤਰ੍ਹਾਂ ਇਹ ਵਿਜ਼ੂਅਲਾਈਜ਼ਡ ਫਾਰਮ ਦੇ ਵਿੱਚ ਪ੍ਰਮੋਟ ਹੋਵੇ ਤੇ ਗਾਲਬਨ ਜ਼ਿਆਦਾ ਬਿਹਤਰ ਹੋਏਗਾ। ਜੀ ਬਿਲਕੁਲ ਠੀਕ ਕਿਹਾ ਤੁਸੀਂ। ਪਰ ਮੇਰਾ ਮੰਨਣਾ ਹੈ ਕਿ ਜਿਹੜੀ ਕਿਤਾਬ ਦੇ ਨਾਲ ਸਾਂਝ ਪੈਂਦੀ ਹੈ ਇੱਕ ਮਾਂ ਔਰ ਬੱਚੇ ਦੇ ਨਾਲ, ਜਾਂ ਬੱਚੇ ਦੀ ਬੋਲੀ ਦੇ ਨਾਲ, ਉਹਨੂੰ ਛੋਹ ਕੇ, ਉਹਨੂੰ ਵੇਖ ਕੇ, ਪੜ੍ਹ ਕੇ, ਸੁਣ ਕੇ ਜਿਹੜਾ ਉਹਦਾ ਕਨੈਕਸ਼ਨ, ਆਪਣਾ ਤਾਲੁਕਾਤ ਬਣਦੇ ਨੇ ਜੋ ਜ਼ੁਬਾਨ ਦੇ ਨਾਲ, ਉਹ ਤੁਸੀਂ ਉਹਨੂੰ ਟੀਵੀ ਦੇ ਅੱਗੇ ਬਿਠਾ ਕੇ ਨਹੀਂ ਦੇ ਸਕਦੇ। ਬਹੁਤ ਬਹੁਤ ਸ਼ੁਕਰੀਆ।